ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 27 ਜੁਲਾਈ 2018 12 ਸਾਵਨ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ, ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਐਂਡ ਵਾਲਾ ਜਿੱਦਾਂ ਕਿ ਫਰਾਈਡੇ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਅਸੀਂ ਚਾਹਾਂਗੇ ਕਿ ਜੋ ਅੱਜ ਦਾ ਜੋ ਅਹਿਮ ਇਸ਼ੂ ਹੈ ਉਸ ਬਾਰੇ ਅਸੀਂ ਥੋੜ੍ਹੇ ਵਿਚਾਰ ਜਾਣਨੇ ਚਾਹਾਂਗੇ, ਉਹਨਾਂ ਬਾਰੇ ਚਾਨਣਾ ਪਾ ਲਓ ਜੀ। ਦੇਖੋ 2018 ਦਾ ਜੁਲਾਈ ਦਾ ਮਹੀਨਾ, ਚਾਰ ਚੁਫੇਰੇ ਜਿੱਥੇ ਅਸੀਂ ਪਾਕਿਸਤਾਨ ਦੇ ਵਿੱਚ ਸਿਆਸੀ ਤਬਦੀਲੀ, ਚੋਣਾਂ, ਇਮਰਾਨ ਖਾਨ ਦਾ ਜਿਹੜਾ ਹੈ ਉਹ ਇੱਕ ਲੀਡਰ ਦੇ ਤੌਰ ਤੇ ਅਮਰਜ ਹੋਣਾ, ਪ੍ਰਾਈਮ ਮਿਨਿਸਟਰ ਬਣਨਾ ਉਹਨਾਂ ਦਾ ਲਗਭਗ ਸਰਟਨ ਹੈ ਜੀ। ਉਸ ਦੇ ਉੱਤੇ ਵਿਚਾਰ ਚਰਚਾ ਕੀਤੀ ਪਿਛਲੇ ਦੋ ਪ੍ਰੋਗਰਾਮਾਂ ਦੇ ਵਿੱਚ। ਉੱਥੇ ਖਾਸ ਤੌਰ ਤੇ ਕਿਉਂਕਿ ਸਿੱਖ ਫੈਕਟਰ ਸਾਡੇ ਲਈ ਜਦੋਂ ਵੀ ਅਸੀਂ ਭਾਵੇਂ ਉਹ ਕੋਈ ਗਲੋਬਲ ਜਿਹੜਾ ਐਨਾਲਿਸਿਸ ਹੈ ਜਾਂ ਸਾਊਥ ਏਸ਼ੀਆ ਦੇ ਵਿੱਚ ਜਾਂ ਈਵਨ ਸੈਂਟਰਲ ਏਸ਼ੀਆ 'ਚ ਵੀ ਹੈ, ਉਸ ਸਾਡਾ ਪਹਿਲਾ ਕੰਸਰਨ ਇਹੀ ਹੁੰਦਾ ਕਿ ਇਹ ਸਾਨੂੰ ਕਿਵੇਂ ਪ੍ਰਭਾਵਿਤ ਕਰੇਗਾ, ਸਿੱਖ ਫੈਕਟਰ ਨੂੰ ਕਿਵੇਂ ਪ੍ਰਭਾਵਿਤ ਕਰੇਗਾ। ਸਾਡਾ ਹੋਮਲੈਂਡ ਜਿਹੜਾ ਵਾਹਗਾ ਤੋਂ ਦਰਿਆਏ ਜਮਨਾ ਤੱਕ ਹੈ, ਜਿੱਥੇ ਸਾਡੀ ਕੌਮ ਦਾ ਵੱਡਾ ਹਿੱਸਾ, ਸਾਡੀ ਤਹਿਜ਼ੀਬ, ਸਿਵਲਾਈਜੇਸ਼ਨ ਜਿੱਥੇ ਪਨਪੀ, ਜਿੱਥੇ ਹੈ, ਉਸ ਦੇ ਨਾਲ ਕੀ ਹੋਏਗਾ। ਸੋ ਜ਼ਾਹਰ ਹੈ ਕਿ ਸਾਡੇ ਲਈ ਜੋ ਡਿਵੈਲਪਮੈਂਟਸ ਪਾਕਿਸਤਾਨ 'ਚ ਹੁੰਦੀਆਂ ਨੇ, ਖਾਸ ਤੌਰ ਤੇ ਜਿਹੜਾ ਬਾਰਡਰ ਸਾਡਾ ਲੱਗਦਾ ਹੈ, ਉਹ ਬਹੁਤ ਅਹਿਮ ਹੁੰਦੀ ਹੈ। ਔਰ ਇਸ ਦੇ ਨਾਲ ਜੋ ਭਾਰਤ ਦੀ ਨੀਤੀ ਆਪਣੇ ਗੁਆਂਢੀਆਂ ਪ੍ਰਤੀ ਹੈ ਇੰਟਰਨੈਸ਼ਨਲ ਲੈਵਲ ਤੇ, ਕਿਵੇਂ ਉਹ ਡਾਇਸਪੋਰਾ ਸਿੱਖਾਂ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਨੇ, ਸਿੱਖਾਂ ਦੇ ਖਿਲਾਫ ਨਾ ਪੱਖੀ PR ਪਬਲਿਕ ਰਿਲੇਸ਼ਨ ਕਰਦੇ ਨੇ, ਉਹ ਭਾਵੇਂ ਕੈਨੇਡਾ ਹੋਏ, ਇੰਗਲੈਂਡ ਹੋਏ, ਅਮਰੀਕਾ ਹੋਏ। ਔਰ ਇਸ ਸਾਰੇ ਦੇ ਨਾਲ ਕਿਉਂਕਿ ਜਦੋਂ ਅਸੀਂ ਇਸ ਵੇਲੇ ਦੁਨੀਆ ਦੇ ਵਿੱਚ ਕਿਸੇ ਵੇਲੇ 1999-90 ਤੱਕ ਬਾਈਪੋਲਰ ਵਰਲਡ ਸੀ, ਸੁਪਰ ਪਾਵਰਸ ਦੋ, ਸੋਵੀਅਤ ਯੂਨੀਅਨ ਭਾਰਤ, ਸੋਵੀਅਤ ਯੂਨੀਅਨ ਅਮਰੀਕਾ, ਔਰ ਹੁਣ ਭਾਵੇਂ ਕਹਿਣ ਨੂੰ ਇਹ ਮਲਟੀਪੋਲਰ ਵਰਲਡ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਇਸ ਵੇਲੇ ਜਿਹੜੀ ਹੈ ਦੁਨੀਆ ਦੀ ਅਮਰੀਕਾ ਦੇ ਬਰਾਬਰ ਦੀ ਐਮਰਜਿੰਗ ਪਾਵਰ ਹੈ। ਇਕਨੋਮਿਕਲ ਵੀ ਹੈ, ਮਿਲਟਰੀ ਮਾਈਟ ਵੀ ਹੈ। ਰਸ਼ੀਆ ਵੀ ਵਾਪਸ ਆਪਣੇ ਉਭਾਰ ਦੇ ਵਿੱਚ ਹੈ। ਅਮਰੀਕਾ ਦੇ ਵਿੱਚ ਜਿੱਥੇ ਰਸ਼ੀਆ ਚਾਈਨਾ ਰਿਲੇਸ਼ਨਸ਼ਿਪਸ ਨੂੰ ਲੈ ਕੇ, ਖਾਸ ਤੌਰ ਤੇ ਰਸ਼ੀਅਨ ਇੰਟਰਫੇਰੈਂਸ ਨੂੰ ਲੈ ਕੇ ਜਿਹੜਾ ਇਸ ਵੇਲੇ ਸਾਰੀ ਡਿਬੇਟ ਦਾ ਕੇਂਦਰ ਇਸ ਨੁਕਤੇ ਤੇ ਹੀ ਜੁੜਿਆ ਹੋਇਆ, ਉੱਥੇ ਜਿਸ ਕਿਸਮ ਦਾ ਸਾਰਾ ਪਾਰਟ ਹੈਲਸਿੰਕੀ ਔਰ ਉਹ ਸਾਰੀ ਮੀਟਿੰਗ ਤੋਂ ਬਾਅਦ ਹੁਣ ਰਸ਼ੀਆ ਵੱਲੋਂ ਟਰੰਪ ਨੂੰ ਇਨਵਾਈਟ ਕੀਤਾ ਜਾ ਰਿਹਾ। ਸੋ ਇਹ ਜਿਹੜੇ ਨੇ ਦੇਖ ਰਹੇ ਨੇ ਵੀ ਕਿਵੇਂ ਰਸ਼ੀਆ ਅਮਰੀਕਾ ਰਿਲੇਸ਼ਨਸ਼ਿਪਸ ਜਿਹੜੀਆਂ ਨੇ ਉਹ ਕਿਵੇਂ ਅੱਗੋਂ ਤੁਰਦੀਆਂ ਨੇ। ਲੇਕਿਨ ਸਾਡੇ ਲਈ ਜਿਹੜਾ ਅੱਜ ਓਪਨਿੰਗ ਟੌਪਿਕ ਮੈਂ ਵਿਚਾਰ ਚਰਚਾ ਦੇ ਵਿੱਚ ਲਿਆਂਦਾ ਹੈ, ਉਹ ਜਿੱਥੇ ਚਾਈਨਾ ਇੱਕ ਪਾਸੇ ਅਮਰੀਕਾ ਦੇ ਨਾਲ ਐਨਗੇਜ ਹੈ, ਉਹਨਾਂ ਨੂੰ ਜਿਹਨੂੰ ਟ੍ਰੇਡ ਵਾਰ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਅਮਰੀਕਾ ਵੱਲੋਂ ਟੈਰਿਫਸ ਲਾਈਆਂ ਗਈਆਂ, ਐਕਸਟਰਾ ਟੈਕਸ ਲਾਏ ਗਏ, ਚਾਈਨਾ ਨੇ ਵੀ ਉਸ ਦਾ ਜਵਾਬ ਦਿੱਤਾ ਹੈ। ਫਿਰ ਇੱਕਦਮ ਨਾਰਥ ਕੋਰੀਆ ਦਾ ਮੁੱਦਾ ਜਿਹੜਾ ਹੈ ਉਹ ਅਮਰੀਕਾ ਦੇ ਨਾਲ ਦੋਸਤੀ ਵਾਲਾ ਹੋਇਆ, ਜਿਹੜਾ ਚਾਈਨਾ ਦਾ ਟਰੰਪ ਕਾਰਡ ਹੈ। ਉਸ ਤੋਂ ਬਾਅਦ ਅਸੀਂ ਬਿਆਨਬਾਜ਼ੀ ਚਾਈਨਾ ਦੇ ਖਿਲਾਫ ਘੱਟ ਦੇਖੀ। ਔਰ ਇਸ ਪੀਰੀਅਡ ਜਦੋਂ ਪਿਛਲੇ ਸਾਲ 'ਚ ਖਾਸ ਤੌਰ ਤੇ ਟਰੰਪ ਦੇ ਕੈਂਪੇਨ ਦੇ ਦੌਰਾਨ ਵੀ ਕਾਫੀ ਰੁਖ ਐਂਟਾਈ ਚਾਈਨਾ ਸੀ, ਔਰ ਬਣਨ ਤੋਂ ਬਾਅਦ ਵੀ। ਤੇ ਭਾਰਤ ਜਿਹੜਾ ਖਾਸ ਤੌਰ ਤੇ ਨਰਿੰਦਰ ਮੋਦੀ ਦੇ ਥੱਲੇ ਪਿਛਲੇ 4 ਸਾਲ 'ਚ ਜਿਸ ਦੀ ਵਿਦੇਸ਼ ਨੀਤੀ, ਵੈਸੇ ਤਾਂ ਭਾਰਤ ਵਿਚਲੀਆਂ ਨੀਤੀਆਂ ਵੀ, ਉਹ ਭਾਵੇਂ ਉਹਨਾਂ ਦੀ ਆਰਥਿਕ ਨੀਤੀ ਹੋਏ, ਜੋ ਹਾਲ ਫਾਈਨੈਂਸਿਸ ਦਾ ਜਿਵੇਂ ਉੱਥੋਂ ਦੌੜ ਦੌੜਾਈ ਹੈ ਸਾਰਿਆਂ ਦਾ, ਕਿੰਨੇ ਹਜ਼ਾਰ ਕਰੋੜ ਲੈ ਕੇ ਬੈਂਕਾਂ 'ਚੋਂ ਦੌੜੇ, ਨੋਟਬੰਦੀ ਦੀ ਫੇਲਿਅਰ ਹੋਏ,
ਕਿਸਾਨਾਂ ਦੀਆਂ ਨੀਤੀਆਂ ਨਾਲ ਸੰਬੰਧਿਤ ਫੇਲਿਅਰਸ ਹੋਣ, ਫਿਰਕੂ ਜਿਹੜੀ ਹੈ ਆਪਸੀ ਕਿਸ ਕਿਸਮ ਦਾ ਖਿਚਾਅ ਹੈ ਕਿ ਈਵਨ ਕੱਲ ਭਾਰਤੀ ਸੁਪਰੀਮ ਕੋਰਟ ਨੇ ਵੀ ਕਿਹਾ, ਉਹਨਾਂ ਨੇ ਕਿਹਾ ਜੀ ਇਹ ਲਿੰਚਿੰਗਸ ਜਿਹੜੀਆਂ ਨੇ ਇਹ ਕਿਸ ਕਿਸਮ ਦਾ ਇਹ ਬੰਦ ਨਹੀਂ ਹੋਣ ਦਾ ਨਾਂ ਲੈ ਰਹੀਆਂ। ਔਰ ਉਹਨਾਂ ਦੀ ਲੀਡਰਸ਼ਿਪ ਇਹ ਕਹਿ ਰਹੀ ਹੈ ਕਿ ਜੀ RSS ਦੀ ਕਿ ਵੀ ਜੇ ਇਹ ਮੁਸਲਮਾਨ ਔਰ ਈਸਾਈ ਗਾਮ ਮੀਟ ਖਾਣਾ ਬੰਦ ਕਰ ਦੇਣ, ਲਿੰਚਿੰਗਸ ਆਪੇ ਹੀ ਬੰਦ ਹੋ ਜਾਣਗੇ। ਔਰ ਇਸ ਸਾਰੇ ਦੇ ਥੱਲੇ ਇੱਕ ਪਾਸੇ ਉਹ ਫੇਲਿਅਰ ਹੈ, ਪਰ ਜਦੋਂ ਅਸੀਂ ਉਹਨਾਂ ਦੀ ਫੋਰਨ ਪਾਲਿਸੀ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਈਵਨ ਸ੍ਰੀਲੰਕਾ ਜਿਹੜਾ ਜਿਸ ਹਕੂਮਤ ਨੂੰ ਜਿਹੜੀ ਉੱਥੇ ਹੁਣ ਹੋਣ ਚਾਹੀਦੀ ਹੈ ਬਣਾਉਣ ਦੇ ਲਈ ਰਾਹ ਨੇ ਉੱਥੇ ਇੰਟਰਫੇਰੈਂਸ ਕੀਤੀ ਔਰ ਫੁੱਲੀ ਜਿਹੜਾ ਸ੍ਰੀਲੰਕਾ ਉਹ ਚਾਈਨਾ ਦੀ ਸ਼ੈਲਟਰ ਚਲਾ ਗਿਆ। ਉਹਨਾਂ ਨੂੰ ਆਪਣੀ ਵੱਡੀ ਪੋਰਟ ਵੀ ਦੇ ਦਿੱਤੀ ਹੈ ਔਰ ਉਹਨਾਂ ਦਾ ਜਿਹੜਾ ਵਨ ਬੈਲਟ ਵਨ ਰੋਡ ਪਾਲਿਸੀ ਦੇ ਥੱਲੇ ਵੀ ਉਹਨੂੰ ਵੀ ਉਹਨਾਂ ਨੇ ਮੰਨ ਲਿਆ। ਔਰ ਈਵਨ ਭੂਟਾਨ ਜਿਸ ਦੇ ਨਾਲ ਭਾਰਤ ਦਾ ਇੱਕੋ ਇੱਕ ਜਿਸ ਦੀ ਵਿਦੇਸ਼ ਨੀਤੀ ਭਾਰਤ ਕੰਟਰੋਲ ਕਰਦਾ ਹੈ ਔਰ ਇਹੀ ਕਾਰਨ ਹੈ ਕਿ ਭੂਟਾਨ ਨੂੰ ਗਿਣਿਆ ਹੀ ਇਵੇਂ ਜਾਂਦਾ ਹੈ ਵੀ ਭਾਰਤ ਦੀ ਹੀ ਇੱਕ ਸਟੇਟ ਹੈ। ਸਿਰਫ ਇੰਨਾ ਹੈ ਕਿ ਉਹਨਾਂ ਦਾ ਇੱਕ ਆਪਣਾ ਵੱਖਰਾ ਵਜੂਦ ਇੱਕ ਦੇਸ਼ ਦੇ ਨਾਤੇ ਉਹ ਰਜਿਸਟਰ ਹੋਏ ਹੋਏ ਨੇ UN। ਉਹ ਇਵੇਂ ਹੀ ਸੀ ਜਿਵੇਂ ਸੋਵੀਅਤ ਯੂਨੀਅਨ ਦੇ ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਹੋਇਆ ਸੀ ਜਦੋਂ ਸੋਵੀਅਤ ਯੂਨੀਅਨ ਐਜ਼ ਏ ਕੰਟਰੀ ਸੀ, ਉਸ ਦੇ 15 ਜਿਹੜੇ ਨੇ ਉਹ ਅੱਡ ਸੀ ਕਿ ਉਹਨਾਂ ਨੂੰ ਅਲੱਗ ਉਹਨਾਂ ਨੇ ਮਾਨਤਾ UN 'ਚ ਦਵਾਈ ਹੋਈ ਸੀ ਔਰ ਕਨਸਟੀਟਿਊਸ਼ਨ ਸੀ ਕਿ ਜਦੋਂ ਚਾਹਣ ਅੱਡ ਹੋ ਸਕਦੇ ਸੋ ਵੋਟਾਂ ਵਧਾਉਣ ਲਈ ਸੀ। ਸੋ ਅਕਸਰ ਅਸੀਂ ਇਹ ਦੇਖਦੇ ਹਾਂ ਕਿ ਭੂਟਾਨ ਦੀ ਗਿਣਤੀ ਭਾਵੇਂ ਇੱਕ ਅੱਡ ਦੇਸ਼ ਦੇ ਤੌਰ ਤੇ ਹੁੰਦੀ ਹੈ ਪਰ ਉਹ ਭਾਰਤ ਦੀ ਵੋਟ ਹੈ। ਲੇਕਿਨ ਹੁਣ ਭੂਟਾਨ ਵੀ ਜਿਹੜਾ ਉਹ ਭਾਰਤ ਦੇ ਉਸ ਸ਼ੈਡੋ ਦੇ ਥੱਲੋਂ ਪਰਛਾਵੇਂ ਦੇ ਥੱਲੋਂ ਨਿਕਲ ਰਿਹਾ ਔਰ ਜਦੋਂ ਅਮਰੀਕਾ ਦਾ ਚੀਨ ਪ੍ਰਤੀ ਜਿਹੜਾ ਵਰਤਾਰਾ ਉਹ ਤਿੱਖਾ ਹੋਇਆ ਜਾਂ ਆਪਸੀ ਟਕਰਾਅ ਵੱਲ ਵਧਿਆ ਤੇ ਭਾਰਤ ਨੇ ਇੱਕਦਮ ਅਮਰੀਕਾ ਦੀ ਬੈਂਡ ਵੈਗਨ ਤੇ ਜੰਪ ਕਰਦੇ ਆ। ਜਿਵੇਂ ਡੋਕਲਾਮ ਦਾ ਪੰਗਾ ਲਿਆ ਜਾ ਕੇ ਹੁਣ ਜਿੱਥੇ ਡੋਕਲਾਮ ਜਿੱਥੇ ਕਿ 73 ਦਿਨ ਆਲਮੋਸਟ 2.5 ਮਹੀਨੇ ਭਾਰਤ ਔਰ ਚੀਨ ਦੀਆਂ ਫੌਜਾਂ ਆਈਬਾਲ ਟੂ ਆਈਬਾਲ ਜਿਹਨੂੰ ਅਸੀਂ ਕਹਿੰਦੇ ਆਮੋ ਸਾਹਮਣੇ ਰਹੀਆਂ ਔਰ ਜੂਨ 16 2017 ਦੇ ਵਿੱਚ ਇਹ ਟਕਰਾਅ ਦੀ ਲਾਈਨ ਸ਼ੁਰੂ ਹੋਈ। ਹੁਣ ਡੋਕਲਾਮ ਜਿਹੜਾ ਉਹ ਕੋਈ ਭਾਰਤ ਦੇ ਵਿੱਚ ਨਹੀਂ ਹੈ, ਡੋਕਲਾਮ ਭੂਟਾਨ ਦੇ ਵਿੱਚ ਹੈ। ਭੂਟਾਨ ਇੰਡੀਪੈਂਡੈਂਟ ਕੰਟਰੀ ਹੈ ਔਰ ਭਾਰਤ ਨੇ ਇੰਟਰਨੈਸ਼ਨਲ ਕਾਇਦੇ ਕਾਨੂੰਨਾਂ ਦੀ ਵੀ ਉਲੰਘਣਾ ਕੀਤੀ ਔਰ ਉਹ ਸਿਰਫ ਤੇ ਸਿਰਫ ਉਹਨਾਂ ਦੀ ਨੀਤੀ ਇੱਕ ਪਾਸੇ ਇੰਟਰਨਲ ਕਰਾਊਡ ਨੂੰ ਇਹ ਦੱਸਣ ਲਈ ਸੀ ਕਿ ਮੋਦੀ ਜੀ ਕੋਈ ਵਾਕ ਓਵਰ ਨਹੀਂ ਹੈ। ਮੋਦੀ ਜਿਹੜਾ ਹੈ ਉਹ ਚਾਈਨਾ ਨੂੰ ਵੀ ਐਨਗੇਜ ਕਰ ਰਿਹਾ ਹੈ ਔਰ ਉਹਨਾਂ ਨੂੰ ਜਿਹੜਾ ਹੈ ਉਹ ਇਹ ਕਿ ਜੀ ਬਹੁਤ ਸਟਰੋਂਗ ਉਹਦੀ 56 ਇੰਚ ਦੀ ਛਾਤੀ ਔਰ ਮਜ਼ਬੂਤ। ਪਰ ਇਸ ਤੋਂ ਵੀ ਜ਼ਿਆਦਾ ਇਹ ਅਮਰੀਕਾ ਨੂੰ ਦੱਸਣਾ ਸੀ ਕਿ ਜੀ ਅਸੀਂ ਅਵੇਲੇਬਲ ਹੈ, ਜੀ ਅਸੀਂ ਤੁਹਾਡਾ ਕਾਰਡ ਚੀਨ ਦੇ ਖਿਲਾਫ ਖੇਡਣ ਨੂੰ ਤਿਆਰ ਹੈ। ਉਸ ਤੋਂ ਪਹਿਲਾਂ ਭਾਰਤ ਨੇ ਜਿਵੇਂ ਸਾਊਥ ਚਾਈਨਾ ਸੀ ਦੇ ਵਿੱਚ ਇਹ ਅੱਡ-ਅੱਡ ਜਿਹੜੇ ਦੇਸ਼ ਨੇ ਉਹ ਆਸਟ੍ਰੇਲੀਆ ਹੋਏ, ਫਿਲੀਪੀਨਸ ਹੋਏ, ਵੀਅਤਨਾਮ ਹੋਏ, ਸਾਊਥ ਕੋਰੀਆ ਹੋਏ, ਇਹਨਾਂ ਸਾਰਿਆਂ ਦੇ ਨਾਲ ਮਿਲ ਕੇ ਜਿਹੜਾ ਉਹ ਸਾਂਝੀਆਂ ਨੇਵਲ ਐਕਸਰਸਾਈਜ਼ਸ ਅਮਰੀਕਾ ਜ਼ਾਹਰ ਹੈ ਅਮਰੀਕਾ ਦੀ ਸਰਪ੍ਰਸਤੀ ਥੱਲੇ। ਸੋ ਇਹ ਵੀ ਇੱਕ ਪਾਸੇ ਅਮਰੀਕਾ ਨੂੰ ਦੱਸਣਾ ਸੀ ਕਿ ਜੀ ਅਸੀਂ ਤੁਹਾਡੀ ਗੇਮ ਸਮੁੰਦਰ ਦੇ ਵਿੱਚ ਵੀ ਚਾਈਨਾ ਦੇ ਖਿਲਾਫ ਖੇਡ ਰਹੇ ਔਰ ਅਸੀਂ ਇਹ ਜਿਹੜੀ ਹੈ ਲੈਂਡ ਦੇ ਉੱਤੇ ਵੀ ਜਿਹੜਾ ਅਸੀਂ ਡੋਕਲਾਮ ਦੇ ਵਿੱਚ। ਪਰ ਕਿਉਂਕਿ ਅਮਰੀਕਾ ਜਿਹੜਾ ਹੈ ਜਦੋਂ ਆਪਣੀਆਂ ਨੀਤੀਆਂ ਬਣਾਉਂਦਾ ਹੈ ਉਹਨਾਂ ਦੇ ਲਈ ਆਪਣੇ ਇੰਟਰਸਟ ਹੁੰਦੇ ਨੇ ਔਰ ਉਹਨਾਂ ਨੇ ਸਾਰੇ ਡੋਕਲਾਮ ਸਟੈਂਡ ਆਫ ਜਿਹੜਾ ਕਿ 73 ਦਿਨ 2.5 ਮਹੀਨੇ ਆਲਮੋਸਟ ਚੱਲਿਆ ਇਸ ਦਾ ਇਹਨਾਂ ਨੇ ਅਮਰੀਕਾ ਨੇ ਕੋਈ ਨੋਟਿਸ ਵੀ ਨਹੀਂ ਲਿਆ, ਜ਼ਬਾਨੀ ਕਲਾਮੀ ਹੋਇਆ। ਤੇ ਇਹ ਗੱਲ ਜ਼ਾਹਰ ਹੈ ਕਿ ਇੰਟਰਨੈਸ਼ਨਲੀ ਵੀ ਚਾਈਨਾ ਨੇ ਭਾਰਤ ਨੂੰ ਡਿਪਲੋਮੈਟਿਕਲੀ ਵੀ ਆਈਸੋਲੇਟ ਕੀਤਾ ਕਿ ਵੀ ਇਹਦਾ ਤਾਂ ਕੰਸਰਨ ਹੀ ਨਹੀਂ ਹੈ, ਇਹ ਇਸ਼ੂ ਬਿਟਵੀਨ ਭੂਟਾਨ ਐਂਡ ਚਾਈਨਾ ਹੈ। ਔਰ ਉਹਨੇ ਕਿਹਾ ਜੀ ਇਹ ਸਾਡਾ ਆਪਣਾ ਹਿੱਸਾ ਹੈ, ਉੱਥੇ ਅਸੀਂ ਸੜਕ ਬਣਾ ਰਹੇ ਹਾਂ। ਇਹਨਾਂ ਨੇ ਤੇ ਫੌਜ ਭੇਜ ਕੇ ਇਹਨਾਂ ਨੇ ਕਿਹਾ ਜੀ ਚਾਈਨਾ ਉੱਥੇ ਸੜਕ ਬਣਾ ਰਿਹਾ ਸੀ, ਅਸੀਂ ਉੱਥੇ ਜਾ ਕੇ ਰੋਕ ਦਿੱਤਾ। ਫੌਜ ਗਈ ਆਈਬਾਲ ਟੂ ਆਈਬਾਲ ਔਰ ਚਾਈਨਾ ਨੇ ਉਹਦਾ ਜਵਾਬ ਫਿਰ ਭਾਰਤ ਦੇ ਉੱਤਰਾਖੰਡ ਦੇ ਵਿੱਚ ਵੀ ਦਿੱਤਾ ਜਿੱਥੇ ਉਹ ਅੰਦਰ ਤੱਕ ਆਏ। ਉਹਨਾਂ ਨੇ ਕਸ਼ਮੀਰ ਮੁੱਦੇ ਦੇ ਉੱਤੇ ਵੀ ਆਪਣੀ ਐਗਰੈਸਿਵਨੈਸ ਦਿਖਾਈ ਔਰ ਭਾਰਤ ਨੂੰ ਇਹ ਮੈਸੇਜ ਵੀ ਕਨਵੇ ਕਰ ਦਿੱਤਾ ਕਿ ਵੀ ਹੁਣ ਇਹ ਅਸੀਂ ਬਹੁਤ ਆਪਣੀ ਪੇਸ਼ੈਂਸ ਦਿਖਾ ਦਿੱਤੀ ਹੈ ਔਰ ਇਥੋਂ ਆਪਣਾ ਇਹ ਡੰਡਾ ਡੋਰੀ ਚੁੱਕੋ, ਨਹੀਂ ਤਾਂ ਫਿਰ ਤਿਆਰ ਰਹੋ ਫੁੱਲ ਫਲੈਜਡ ਜਿਹੜਾ ਉਹ ਅਟੈਕ ਦੇ ਲਈ। ਸੋ 73 ਦਿਨ ਬਾਅਦ ਜੇ ਤੁਸੀਂ ਉਸ ਪੀਰੀਅਡ ਦੀਆਂ ਅਖਬਾਰਾਂ ਕੱਢ ਲਓ ਅਗਸਤ ਸਤੰਬਰ ਦੀਆਂ ਕਿ ਕਿਵੇਂ ਉਹਨਾਂ ਦਾ ਮੀਡੀਆ ਜਿਹੜਾ ਗੋਦੀ ਮੀਡੀਆ ਹੈ ਉਹਨਾਂ ਨੇ ਬੜੀ ਵਿਕਟਰੀ ਕਿ ਜੀ ਭਾਰਤ ਨੇ ਕੀਤਾ। ਹਾਲਾਂ ਉਦੋਂ ਹੀ ਸੈਟੇਲਾਈਟ ਪਿਕਚਰਸ ਵੀ ਆ ਗਈਆਂ ਸੀ ਕਿ ਵੀ ਇਹ ਭਾਰਤ ਨੇ ਵਿਦਡਰਾ ਕੀਤਾ ਹੈ, ਚਾਈਨਾ ਨੇ ਉੱਥੇ
ਪੂਰੀ ਆਪਣੀ ਜਿਹੜੀ ਹੈ ਨਾ ਸਿਰਫ ਸੜਕ ਬਣਾਈ ਹੈ, ਬੰਕਰ ਬਣਾਏ ਨੇ, ਐਗਰੈਸਿਵ ਜਿਹੜੀ ਹੈ ਉਹ ਆਰਮੀ ਵੀ ਜਿਹੜੀ ਹੈ ਉਹਨਾਂ ਨੇ ਉੱਥੇ ਸਟੇਸ਼ਨ ਕਰ ਦਿੱਤੀ ਹੈ। ਸੋ ਜ਼ਾਹਰ ਹੈ ਕਿ ਜੋ ਭਾਰਤ ਨੇ ਆਪਣੀ ਕਰਾਊਡ ਨੂੰ ਵੇਚਿਆ, ਇੱਕ ਪਾਸੇ ਤਾਂ ਉਹ ਮੁਕੰਮਲ ਫੇਲ ਹੋਏ ਕਿਉਂਕਿ ਭੂਟਾਨ ਵੀ ਘਬਰਾਉਣ ਲੱਗ ਗਿਆ ਕਿ ਵੀ ਇਹ ਤਾਂ ਜਿਹੜਾ ਇਹ ਸਾਡੇ ਖਿਲਾਫ ਹੋ ਰਿਹਾ ਕੰਮ ਔਰ ਚਾਈਨਾ ਦੀ ਸਾਨੂੰ ਮਾਰ ਚੱਲਣੀ ਪਏਗੀ, ਇਹਨਾਂ ਨੇ ਤਾਂ ਨਿਕਲ ਜਾਣਾ। ਇਹਨਾਂ ਨੇ ਜਿਹਨੂੰ ਕਹਿੰਦੇ ਨੇ ਕਿ ਵੀ ਬਿਲਕੁਲ ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ ਵੀ ਉੱਥੋਂ ਬੇਆਬਰੂ ਹੋ ਕੇ। ਔਰ ਹੁਣ ਚਾਈਨਾ ਨੇ ਉਹ ਸਾਰੇ ਖਿੱਤੇ ਦੇ ਵਿੱਚ ਜਿਸ ਡੋਕਲਾਮ ਦਾ ਇਹਨਾਂ ਨੇ ਇੰਨਾ ਵੱਡਾ ਗੁੱਡਾ ਬੰਨਿਆ ਕਿ ਜੀ ਅਸੀਂ ਚੈਲੰਜ ਕੀਤਾ, ਉੱਥੇ ਚਾਈਨਾ ਨੇ ਪੂਰਾ ਕੰਟਰੋਲ ਕੀਤਾ ਹੋਇਆ। ਔਰ ਦੂਜਾ ਇਹ ਗੱਲ ਮੈਂ ਨਹੀਂ ਕਹਿ ਰਿਹਾ, ਕੱਲ ਜਿਹੜੀ ਬੀਬੀ ਜਿਹੜੀ ਜਿਨ੍ਹਾਂ ਦਾ ਨਾਂ ਐਲਿਸ ਜੀ ਵੈਲਜ਼ ਹੈ, ਇਹ ਪ੍ਰਿੰਸੀਪਲ ਡਿਪਟੀ ਅਸਿਸਟੈਂਟ ਸੈਕਟਰੀ ਨੇ, ਸੈਕਟਰੀ ਆਫ ਸਟੇਟ, ਡਿਪਟੀ ਅਸਿਸਟੈਂਟ ਸੈਕਟਰੀ ਆਫ ਸਟੇਟ ਫॉर ਸਾਊਥ ਐਂਡ ਸੈਂਟਰਲ ਏਸ਼ੀਆ। ਔਰ ਇਹਨਾਂ ਨੇ ਕੱਲ ਬਰੀਫਿੰਗ ਕੀਤੀ ਹੈ। ਔਰ ਇਹ ਉਹੀ ਬੀਬੀ ਹੈ, ਜਦੋਂ ਅਸੀਂ ਦੇਖਦੇ ਹਾਂ ਵੀ ਇੰਡੀਅਨ ਕਨੈਕਸ਼ਨ ਕੀ ਹੈ, ਕਿ ਜਦੋਂ ਜਲਾਲਾਬਾਦ ਦੇ ਵਿੱਚ 19 ਬੇਗੁਨਾਹ ਮਾਰੇ ਜਾਂਦੇ ਨੇ ਜਿਨ੍ਹਾਂ 'ਚ ਵੱਡੀ ਗਿਣਤੀ 'ਚ ਸਿੱਖ ਨੇ, ਉਹਨਾਂ 'ਚੋਂ ਲੀਡਰ ਵੀ ਜਿਹੜਾ ਸੈਨੇਟ ਦੇ ਲਈ ਨਾਮਜ਼ਦ ਹੋਇਆ ਸੀ, ਉਸ ਦਿਨ ਵੀ ਇਹ ਬੀਬੀ ਐਲਿਸ ਜੀ ਵੈਲ ਜਿਹੜੀ ਕਿ ਡਿਪਟੀ ਅਸਿਸਟੈਂਟ ਸੈਕਟਰੀ ਹੈ ਉਸ ਖਿੱਤੇ ਦੇ ਲਈ, ਉਹ ਕਾਬਲ ਦੇ ਵਿੱਚ ਪਹੁੰਚੀ ਸੀ। ਔਰ ਉਸ ਤੋਂ ਬਾਅਦ ਉਸੇ ਦਿਨ ਹੀ ਸਿੱਖਾਂ ਦਾ ਜਿਹੜਾ ਉਹ ਮਰਡਰ ਹੋਇਆ। ਔਰ ਉਸ ਤੋਂ ਬਾਅਦ ਉਹਨਾਂ ਨੇ, ਕਿਉਂਕਿ ਤਾਲਿਬਾਨ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ, ਇਹ ਜਿਹੜੀ ਮਿਸ ਵੈਲਜ਼ ਹੈ ਇਹ ਭਾਰਤ ਦੇ ਜਿਹੜੀ ਪਾਕਿਸਤਾਨ ਦੇ ਦੌਰੇ ਤੇ ਵੀ ਗਈ। ਸੋ ਅਸੀਂ ਉਦੋਂ ਵੀ ਇਹ ਕਿਹਾ ਸੀ ਕਿ ਵੀ ਇਹ ਜਿਹੜੀ ਸਾਰੀ ਉਸ ਖਿੱਤੇ ਦੇ ਵਿੱਚ ਕੀ ਪੋਲੀਟੀਕਲ ਡਿਵੈਲਪਮੈਂਟ ਚੱਲ ਰਹੀ ਹੈ, ਐਲਿਸ ਜੀ ਵੈਲਜ਼ ਜਿਹੜੀ ਹੈ ਇਹ ਬੜੀ ਪ੍ਰੋਫੈਸ਼ਨਲ ਡਿਪਲੋਮੈਟ ਹੈ। ਉਸ ਤੋਂ ਪਹਿਲਾਂ ਵੀ ਇਸ ਨੇ ਸਕਸੈਸਫੁਲੀ ਆਪਣੇ ਜਿੱਥੇ ਵੀ ਰਹੀ ਹੈ ਇਹਨੇ ਆਪਣਾ ਕਾਮਯਾਬੀ ਦੇ ਨਾਲ ਕਰੀਅਰ ਮੁਕੰਮਲ ਕੀਤਾ। ਔਰ ਹੁਣ ਇਹ ਆਫੀਸ਼ੀਅਲ ਸਟੇਟਮੈਂਟ, ਕਿਉਂਕਿ ਬਹੁਤਿਆਂ ਨੂੰ ਲੱਗੇਗਾ ਜੇ ਅਸੀਂ ਕਹੀਏ ਜੀ ਡੋਕਲਾਮ 'ਚ ਇਹਨਾਂ ਨੇ ਉਹ ਪੰਜਾਬੀ ਦੀ ਕਹਾਵਤ ਵਾਂਗੂ ਕਿ 100 ਗੰਢੇ ਵੀ ਖਾਦੇ ਤੇ 100 ਛਿੱਤਰ ਵੀ ਖਾਦੇ, ਤੇ ਫਿਰ ਹੋਣਾ ਜੀ ਸਾਡਾ ਬਾਇਸ ਰਾਉਂਡ। ਇਸ ਬੀਬੀ ਨੇ ਜੋ ਬਰੀਫਿੰਗ ਦਿੱਤੀ ਔਰ ਉਸ ਨੂੰ ਈਵਨ ਇਹਨਾਂ ਦਾ ਮੀਡੀਆ ਵੀ, ਕਿਉਂਕਿ ਜਦੋਂ ਕੋਈ ਖਬਰ ਇਸ ਲੈਵਲ ਦੀ ਹੁੰਦੀ ਹੈ ਉਹਨੂੰ ਕਿਲ ਨਹੀਂ ਕਰ ਸਕਦੇ। ਔਰ ਇਹ ਖਬਰ ਹੈ, ਚਾਈਨਾ ਕੁਆਇਟਲੀ ਰਿਜ਼ਿਊਮਸ ਇਟਸ ਐਕਟੀਵਿਟੀਜ਼ ਇਨ ਡੋਕਲਾਮ ਏਰੀਆ, US ਆਫੀਸ਼ੀਅਲ। ਉਹਨੇ ਕਿਹਾ ਬੀਬੀ ਐਲਿਸ ਨੇ ਕਿ ਚਾਈਨਾ ਉੱਥੇ ਆਪਣੀ ਐਕਟੀਵਿਟੀ ਪੂਰੀ ਉਹਨੇ ਚੁੱਪਚਾਪ ਫਿਰ ਸ਼ੁਰੂ ਕੀਤੀ ਹੋਈ ਹੈ। ਔਰ ਉਹਨੇ ਕਿਹਾ ਕਿ ਵੀ ਹੁਣ ਭਾਰਤ ਤੇ ਭੂਟਾਨ ਜਿਹੜਾ ਉਹ ਚੁੱਪ ਕਰਕੇ ਬੈਠੇ ਨੇ। ਸੋ ਜ਼ਾਹਰ ਹੈ ਔਰ ਇਹ ਖਬਰ ਹੈ ਕਿ ਚਾਈਨਾ ਹੈਜ਼ ਕੁਆਇਟਲੀ ਰਿਜ਼ਿਊਮਡ ਇਟਸ ਐਕਟੀਵਿਟੀਜ਼ ਇਨ ਦਾ ਡੋਕਲਾਮ ਏਰੀਆ ਐਂਡ ਨੀਦਰ ਭੂਟਾਨ ਨੌਰ ਇੰਡੀਆ has sought to dissuade it, a top US official has said while comparing Beijing's actions in Himalayan region with its maneuvers in the disputed South China Sea। ਇੱਕ ਪਾਸੇ ਚਾਈਨਾ ਸਾਊਥ ਚਾਈਨਾ ਸੀ ਚ ਤਾਂ ਜੋ ਕਰ ਹੀ ਰਿਹਾ, ਉਹਨੇ ਕਿਹਾ ਵੀ ਹਿਮਾਲਯਨ ਰੀਜਨ ਦੇ ਵਿੱਚ ਵੀ ਜਿਹੜਾ ਹੈ ਉਹ ਚਾਈਨਾ ਨੇ ਆਪਣੀ ਐਕਟੀਵਿਟੀ ਉਹ ਸ਼ੁਰੂ ਕੀਤੀ ਔਰ ਇੰਡੀਆ ਔਰ ਭੂਟਾਨ ਜਿਹੜੇ ਨੇ ਹੁਣ ਚੁੱਪ ਕਰਕੇ ਬੈਠੇ ਨੇ। ਔਰ ਇਹ ਸਾਰੇ ਜਿਹੜੀ ਐਗਜ਼ੈਕਟ ਉਹਨਾਂ ਦੀ ਕੋਟ ਅਨਕੋਟ ਸਟੇਟਮੈਂਟ ਹੈ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਟਕਰਾਅ ਹੈ ਪਹਿਲਾਂ ਹੋਇਆ ਜੂਨ 16 2017 ਦੇ ਵਿੱਚ 73 ਡੇਟ ਇਹ ਟਕਰਾਅ ਸੀ। ਔਰ ਉਸ ਤੋਂ ਬਾਅਦ ਜਿਹੜਾ ਇੰਡੀਆ ਜਿਹੜਾ ਉਹਨੂੰ ਵਿਗੋਰਸਲੀ ਸੀ ਕਿ ਜੀ ਅਸੀਂ ਡਿਫੈਂਡ ਕਰ ਰਹੇ ਹਾਂ ਆਪਣੇ ਬਾਰਡਰਸ, ਆਈ ਬਾਲ ਟੂ ਆਈ ਬਾਲ ਆਏ। ਲੇਕਿਨ ਅਖੀਰੇ ਜਿਹੜਾ ਕੋਟ ਅਨਕੋਟ ਸਟੇਟਮੈਂਟ ਹੈ, although both countries back down, China has quietly resumed its activities in Doklam and neither Bhutan nor India has sought to dissuade it. China's activities in the Himalayas remind me of its South China Sea policies. How should our failure to respond to the militaristic of the South China Sea inform the international response to these Himalayan border disputes? Ms. Wagner asked. ਹੁਣ ਇਹ ਜਿਹੜੀ ਹੈ ਉਹ ਪੁੱਛ ਰਿਹਾ ਕਿ ਵੀ ਇਹ ਹਾਲ ਹੈ ਕਿ ਵੀ ਇਹ ਦੋਨੋਂ ਜਿਹੜੇ ਨੇ ਉਹ ਚੁੱਪ ਕਰਕੇ ਹੁਣ ਬੈਠੇ ਹੋਏ ਨੇ ਔਰ ਇਸ ਸਾਰੇ ਨੂੰ ਉਹਨੇ ਆਪਣਾ ਸਾਊਥ ਚਾਈਨਾ ਸੀ ਦਾ ਕੇਸ ਬਿਲਡ ਕੀਤਾ ਕਿ ਵੀ ਚਾਈਨਾ ਦਾ ਦੋਨੋਂ ਪਾਸੇ ਐਗਰੈਸਿਵ ਬਿਹੇਵੀਅਰ ਸੀ ਔਰ ਇੱਥੇ ਭਾਵੇਂ ਇੰਡੀਆ ਨੇ ਭੂਟਾਨ ਦੇ ਡੋਕਲਾਮ 'ਚ ਜਾ ਕੇ ਆਪਣਾ ਇਹ ਪਾਰਟ ਕੀਤਾ ਪਰ ਹੁਣ ਇਹ ਚੁੱਪ ਕਰਕੇ ਬੈਠੇ ਨੇ। ਸੋ ਹੁਣ ਇੱਕ ਪਾਸੇ ਤਾਂ ਇਹ ਅਮਰੀਕਨ ਸਟੇਟ ਡਿਪਾਰਟਮੈਂਟ ਔਰ ਇਸ ਲੈਵਲ ਦੀ ਜਿਹੜੀ ਐਂਬੈਸਡਰ ਲੈਵਲ ਦਾ ਉਹਦਾ ਖਿੱਤਾ ਹੈ ਜਿਹੜਾ ਸਾਊਥ ਚਾਈਨਾ ਸਾਊਥ ਏਸ਼ੀਆ ਔਰ ਸੈਂਟਰਲ ਏਸ਼ੀਆ। ਸੋ ਉਹਨੇ
ਭਾਰਤ ਦਾ ਜਿਹੜਾ ਉਹ ਰੱਖ ਦਿੱਤਾ ਚਿੱਠਾ ਫੋਲ ਕੇ ਕਿ ਵੀ ਕਿਵੇਂ ਜਿਵੇਂ ਉਹ ਪੂੰਛ ਜਿਹੜੀ ਹੈ ਉਹ ਦਬਦਬਾ ਕੇ ਉੱਥੋਂ ਦੌੜੇ ਨੇ। ਔਰ ਹੁਣ ਆਪਣੀ ਕਵਰ ਅਪ ਕਰ ਪਹਿਲਾਂ ਤਾਂ ਅਮਰੀਕਾ ਨੂੰ ਖੁਸ਼ ਕਰਨ ਲਈ ਕਿਸ ਹੱਦ ਤੱਕ ਗਏ ਜੀ, ਹੁਣ ਚਾਈਨਾ ਉੱਥੇ ਆਪਣੀ ਮਨਮਾਨੀ ਕਰ ਰਿਹਾ ਔਰ ਇਹਨਾਂ ਦਾ ਹੌਸਲਾ ਹੀ ਨਹੀਂ ਹੈ ਕਿ ਉੱਥੇ ਕਰਨ। ਇਸ ਦੇ ਉਲਟ ਦੂਜੀ ਖਬਰ ਜਦੋਂ ਦੇਖਦੇ ਕਿਉਂਕਿ ਜੋਹਾਨਸਬਰਗ ਸਾਊਥ ਅਫਰੀਕਾ ਦੇ ਵਿੱਚ ਬ੍ਰਿਕਸ ਦੀ ਕਾਨਫਰੰਸ ਚੱਲ ਰਹੀ ਹੈ। ਬ੍ਰਿਕਸ ਜਿਹੜੀ ਹੈ ਉਹ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਇਹ 5 ਦੇਸ਼ਾਂ ਦਾ ਜਿਹੜੀ ਹੈ ਉਹ ਇੱਕ ਬਾਡੀ ਜਿਨ੍ਹਾਂ ਦਾ ਮੂਵ ਤਾਂ ਇਹ ਸੀ ਕਿ ਜੀ ਅਸੀਂ ਜਿਹੜਾ ਹੈ ਉਹ ਆਪਣਾ ਇੱਕ ਬਣਾਵਾਂਗੇ ਔਰ ਸਾਊਥ ਅਫਰੀਕਾ ਔਰ ਇੰਡੀਆ ਔਰ ਬ੍ਰਾਜ਼ੀਲ ਇਹ ਕੰਟੈਂਡਰ ਸੀ ਕਿ ਸਾਨੂੰ ਜਿਹੜੀ ਐਕਸਪੈਂਡਡ UN ਸਿਕਿਉਰਿਟੀ ਕਾਉਂਸਲ ਹੈ ਉਹਦੇ ਚ ਮੈਂਬਰਸ਼ਿਪ ਵੀ ਮਿਲੇ। ਪਰ ਲੈ ਦੇ ਕੇ ਜਿਸ ਕਿਸਮ ਦਾ ਇਹਦਾ ਰਹਿ ਗਿਆ ਕੰਮ, ਕਿਉਂ ਚਾਈਨਾ ਔਰ ਰਸ਼ੀਆ ਨੇੜੇ ਆ ਗਏ ਔਰ ਬ੍ਰਾਜ਼ੀਲ ਦਾ ਵੈਸੇ ਵੀ ਮੰਦ ਹਾਲ ਹੋਣਾ ਸ਼ੁਰੂ ਹੋ ਗਿਆ। ਉਸ ਦੀ ਜਿਹੜਾ ਅੱਜ ਤੋਂ 4-5 ਸਾਲ ਪਹਿਲਾਂ ਜਦੋਂ ਕਿ ਪੂਰੇ ਸੀ ਉੱਭਰ ਰਹੇ ਉਹਦੇ ਚ ਵੀ ਥੱਲੇ ਚਲਾ ਗਿਆ। ਇੰਡੀਆ ਦਾ ਵੀ ਆਪਣਾ ਹਾਲ ਜਿਸ ਕਿਸਮ ਦਾ ਹੈ ਉਹ ਮੋਦੀ ਦੀਆਂ ਪਾਲਿਸੀਜ਼ ਨੇ ਗੁਆਂਢੀਆਂ ਦੇ ਨਾਲ ਹੀ ਵਿਗਾੜ ਲਈ। ਔਰ ਹੁਣ ਇਹ ਕਿਵੇਂ ਚਾਈਨਾ ਦੇ ਨਾਲ ਵਾਪਸ ਜਿਹੜਾ ਇਹਨਾਂ ਦਾ ਹਾਲ ਉਹੀ ਹੋਇਆ ਜਿਹੜਾ ਮੈਂ ਅਕਸਰ ਇੱਕੋ ਹੁੰਦਾ ਹੈ ਕਿ ਨੌਕਰ ਮਾਲਕ ਨੂੰ ਕਹਿੰਦਾ ਹੈ ਕਿ ਜੀ ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਫਿਰ ਕਹਿੰਦਾ ਜੀ ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਉਹ ਕਹਿੰਦਾ ਨਹੀਂ ਤੇ ਜੀ ਮੈਂ ਉਸੇ ਤਨਖਾਹ ਤੇ ਹੀ ਕੰਮ ਕਰਦਾ ਰਹਿਣਾ। ਸੋ ਇਹਨਾਂ ਨੇ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਚਾਈਨਾ ਨੂੰ ਜਿਹੜਾ ਉਹਦੀ ਅੱਖ ਚੱਖ ਪਾ ਕੇ ਉਹ ਦੂਜੀ ਕਹਾਣੀ ਆ ਜਾਂਦੀ ਹੈ ਵੀ ਬੱਗੀ ਅੱਖੀ ਮਰਵਾਇਆ। ਅਮਰੀਕਾ ਨੂੰ ਤਾਂ ਇਹੀ ਕਹਿੰਦੇ ਨੇ ਨਾ ਕਿ ਵੀ ਜੰਗਲੀ ਜਾਨਵਰ ਸਾਰੇ ਇਕੱਠੇ ਹੋਏ, ਉਹਨਾਂ ਨੇ ਕਿਹਾ ਜੀ ਇਹ ਕੀ ਹੈ, ਐਵੇਂ ਸ਼ੇਰ ਕੱਲਾ, ਅਸੀਂ ਇੰਨੀ ਸਾਡੀ ਗਿਣਤੀ ਐਵੇਂ ਹੀ ਡਰਦੇ ਫਿਰਦੇ ਆ ਇਹਦੇ ਤੋਂ, ਅਸੀਂ ਆਪਣਾ ਕੋਈ ਲੀਡਰ ਚੰਗਾ ਚੁਣੀਏ, ਸ਼ੇਰ ਨੂੰ ਚੈਲੰਜ ਕਰੀਏ। ਉਹਨਾਂ ਕਿਹਾ ਜੀ ਕੋਈ ਨਹੀਂ, ਲਿਆਂਦਾ ਉਹਨਾਂ ਨੇ ਗਿੱਦੜ, ਉਹਨੂੰ ਕਿਹਾ ਵੀ ਅਸੀਂ ਤੇਰੇ ਪਿੱਛੇ ਆ ਸਾਰੇ। ਉਹ ਕਹਿੰਦਾ ਸ਼ੇਰ ਕਰਦਾ ਕੀ ਹੈ, ਕਹਿੰਦਾ ਭਬਕਾਰ ਮਾਰਦਾ ਹੈ ਜ਼ੋਰ ਦੀ, ਉਹਦੀ ਅੱਖ ਫਿਰ ਲਾਲ ਹੋ ਜਾਂਦੀ ਹੈ, ਕਹਿੰਦਾ ਉਹ ਲਾਲ ਅੱਖ ਨਾਲ ਹੀ ਡਰਾ ਲੈਂਦਾ, ਤੇ ਜੇ ਅਸੀਂ ਤੇਰੀ ਵੀ ਅੱਖ ਲਾਲ ਹੋਏ ਤੇ ਭਬਕਾਰ ਤੇ ਤੇਰੀ ਚੱਲ ਉਦਾਂ ਦੀ ਨਾ ਸੀ, ਅਸੀਂ ਤੇਰੇ ਮਗਰ ਜਿੰਦਾਬਾਦ ਕਰਦੇ ਜਾਵਾਂਗੇ, ਸ਼ੇਰ ਨੂੰ ਪੈ ਜਾਵਾਂਗੇ ਸਾਰੇ ਇਕੱਠੇ। ਕੀ ਕਰ ਲੇਗਾ ਜਦੋਂ ਇੱਕ ਵਾਰੀ ਪੈ ਗਏ। ਐਂਡ ਜਿਵੇਂ ਉਹ ਕਹਾਣੀ ਹੈ ਕਿ ਵੀ ਉਹ ਪਹੁੰਚ ਗਿਆ ਗਿੱਦੜ, ਉਹ ਜਦੋਂ ਸ਼ੇਰ ਦੇ ਸਾਹਮਣੇ ਆਇਆ, ਸ਼ੇਰ ਨੇ ਮਾਰੀ ਭਬਕਾਰ, ਮਾਰਿਆ ਪੰਜਾ ਤੇ ਉਹ ਗਿੱਦੜ ਨਾਲੇ ਉਹਦੇ ਮਰਨ ਵੱਲ ਤੁਰਿਆ ਤੇ ਨਾਲੇ ਉੱਚੀ ਉੱਚੀ ਕਹਿੰਦਾ ਓਏ ਬੱਗੀ ਅੱਖੀ ਮਰਵਾਤਾ, ਬੱਗੀ ਅੱਖੀ ਮਰਵਾਤਾ, ਵੀ ਅੱਖ ਤਾਂ ਮੇਰੀ ਅਜੇ ਲਾਲ ਹੋਈ ਨਹੀਂ ਸੀ। ਸੋ ਗੱਲ ਇਹ ਹੈ ਕਿ ਵੀ ਹੁਣ ਭਾਰਤ ਨੇ ਉਹ ਜਿਵੇਂ ਚੀਨ ਤੋਂ ਕੁੱਟ ਖਾਧੀ ਤੇ ਫਿਰ ਅਮਰੀਕਾ ਨੂੰ ਵੀ ਕਿਹਾ ਵੀ ਸਾਨੂੰ ਬੱਗੀ ਅੱਖੀ ਮਰਵਾਤਾ, ਤਾਂ ਹੁਣ ਵਾਪਸ ਉਹਨਾਂ ਕੋਲ ਜਾ ਕੇ ਕਹਿ ਰਹੇ ਨੇ ਜੀ ਅਸੀਂ ਉਸੇ ਤਨਖਾਹ ਤੇ ਕੰਮ ਕਰਾਂਗੇ, ਚੀਨ ਸਾਹਿਬ ਤੁਸੀਂ ਸਾਡਾ ਧਿਆਨ ਰੱਖੋ। ਔਰ ਇਹ ਖਬਰ ਹੈ PM Modi, President Xi agree to maintain momentum in ties. Chinese Defense Minister to visit India next month. ਔਰ ਦੋਨਾਂ ਦੀ ਮੁਸਕਰਾਉਂਦਿਆਂ ਦੀ ਜਿਹੜੀ ਹੈ ਹੱਥ ਮਿਲਾਉਂਦਿਆਂ ਦੀ ਫੋਟੋ ਲੱਗੀ ਹੋਈ ਹੈ। ਚੀਨ ਵਾਲੇ ਵੀ ਕਹਿੰਦੇ ਹੋਣੇ ਵੀ ਲੌਟ ਕੇ ਬੁੱਧੂ ਘਰ ਕੋ ਆਇਆ ਕਿ ਵੀ ਗਏ ਹੋ ਕਿ ਵੀ ਥਾਣੇਦਾਰ ਨਾਲ ਸਾਡੀ ਯਾਰੀ ਹੈ, ਥਾਣੇਦਾਰ ਨੇ ਵੀ ਭਜਾਤਾ, ਹੁਣ ਫਿਰ ਵਾਪਸ ਆ ਕੇ ਕਹਿੰਦੇ ਜੀ ਨਹੀਂ ਹੁਣ ਅਸੀਂ ਉਹੀ ਹਾਂ। ਔਰ ਇਹ ਪ੍ਰਾਈਮ ਮਿਨਿਸਟਰ ਮੋਦੀ ਐਂਡ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ have agreed that the Chinese defense minister will visit India next month as part of the efforts to maintain the momentum generated by the recent meeting। क्योंकि इस डोकलाम तो बाद एक बारी मोदी आप ही जाके आया बिना एजेंडे तो, उन्होंने कहा जी कि नहीं असी कोई एजेंडे वाली नहीं, असी वो पैर पूरे फड़े गोडे गाडे कुट्टे, कोई चाइना वाले कोई सप सुप की डिश खा के उन्होंने दे के आया होना जी तुहाडी डेलीकेसी आ लो, डड्डू भी खाओ तो सप भी खाओ, ਮੰਕੀ ਬ੍ਰੇਨ ਵੀ ਖਾਓ ਚੌਪਸਟਿਕਸ ਦੇ ਨਾਲ ਲੈ ਗਿਆ ਹੋਣਾ ਉੱਥੋਂ ਡਿਸ਼, ਮਿੰਨਤ ਮਜ਼ਾਮਤ ਜਿਹਨੂੰ ਕਹਿੰਦੇ ਨੇ ਕਿ ਜੀ ਸਾਡਾ ਸਾਰਾ। ਤਾਂ ਹੀ ਅਮਰੀਕਾ ਨੇ ਕਿਹਾ ਕਿ ਵੀ ਅੱਗੇ ਤਾਂ ਇਹ ਹੋਇਆ, ਹੁਣ ਇਹ ਕੋਈ ਕਰਦਾ ਹੀ ਨਹੀਂ, ਚਾਈਨਾ ਨੇ ਤਾਂ ਆਪਣਾ ਕੰਮ ਕਰਤਾ। ਔਰ ਦੂਸਰੀ ਜਿਹੜੀ ਇਸ ਸਾਰੇ ਦੇ ਨਾਲ ਇਹ ਅਸੀਂ ਦੇਖਦੇ ਹਾਂ ਦਲਾਈ ਲਾਮਾ ਕਾਰਡ। ਹੁਣ ਦਲਾਈ ਲਾਮੇ ਨੂੰ 1959 ਦੇ ਵਿੱਚ ਅਮਰੀਕਾ ਦੀ CIA ਔਰ ਭਾਰਤ ਦਾ ਇੰਟੈਲੀਜੈਂਸ ਬਿਊਰੋ, ਉਦੋਂ ਉਹ ਜੇ ਰਾਹ ਨਹੀਂ ਸੀ ਬਣੀ ਨਾ ਜੀ, ਇਹਨਾਂ ਦਾ ਜੁਆਇੰਟ ਆਪਰੇਸ਼ਨ ਸੀ। ਉੱਥੋਂ ਜਦੋਂ ਤਿੱਬਤ ਦੇ ਉੱਤੇ ਫੁੱਲ ਕੰਟਰੋਲ ਚਾਈਨਾ ਨੇ, ਮਾਓ ਸੇ ਤੁੰਗ ਦੇ ਥੱਲੇ ਰੈਵੋਲੂਸ਼ਨ ਆਇਆ, ਚੇਂਜ ਹੋਈ, ਕੋਰੀਅਨ ਵਾਰ ਸ਼ੁਰੂ ਹੋ ਗਈ 1953 ਚ, 2-3 ਸਾਲ ਉੱਧਰ ਰੁੱਝੇ ਰਹੇ। ਫਿਰ ਚਾਈਨਾ ਨੇ ਆਪਣਾ ਪੂਰਾ ਤਿੱਬਤ ਵੱਲ ਧਿਆਨ ਦਿੱਤਾ, ਕਿਉਂਕਿ ਮਾਓ ਸੇ ਤੁੰਗ ਦੀ ਤਾਂ ਇਹ ਹਮੇਸ਼ਾ ਸਟੇਟਮੈਂਟ ਸੀ ਕਿ ਇਹ 5 ਫਿੰਗਰਸ ਨੇ ਚਾਈਨਾ ਦੀਆਂ, ਜਿਸ ਦੇ ਵਿੱਚ ਸਿੱਕਮ ਹੈ, ਭੂਟਾਨ ਹੈ, ਤਿੱਬਤ ਹੈ, ਨੇਪਾਲ ਹੈ। ਔਰ ਇਸ ਨੂੰ ਤਿੱਬਤ ਨੂੰ ਤਾਂ ਕਹਿੰਦੇ ਹੀ ਜਿਹੜਾ ਉਹ ਸਾਊਥ ਚਾਈਨਾ ਜੀ,
ਔਰ ਉਹਨਾਂ ਨੇ ਜਿਹੜਾ ਤਿੱਬਤ ਨੂੰ ਉਸ ਦੇ ਉੱਤੇ ਆਪਣਾ ਕੰਟਰੋਲ ਕੀਤਾ। ਹੁਣ ਇਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਦੁਨੀਆ ਦੀ ਛੱਤ ਹੈ, ਹਾਈਐਸਟ ਹੈ, ਔਰ ਤਿੱਬਤ ਦੇ ਉੱਤੇ ਅਮਰੀਕਾ ਦੀ ਵੀ ਸੀ ਕਿ ਵੀ ਇਹ ਐਕਸਪੈਂਡਿੰਗ ਹੈ ਚਾਈਨਾ ਦਾ, ਭਾਰਤ ਨੂੰ ਵੀ ਲੱਗਦਾ ਸੀ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ 1842 ਦੇ ਵਿੱਚ ਜਦੋਂ ਸਰਕਾਰੇ ਖਾਲਸਾ ਜੀ ਉਹ ਪੰਜਾਬ ਦੇ ਵਿੱਚ ਸੀ ਜੀ, ਇਹ ਸਾਰੇ ਖਿੱਤੇ ਦੇ ਵਿੱਚ, ਤੇ ਤਿੱਬਤ ਜਿਹੜਾ ਇਹ ਬਫਰ ਜ਼ੋਨ ਸੀ ਸਰਕਾਰੇ ਖਾਲਸਾ ਜੀ ਉਹਦੀਆਂ ਬਾਉਂਡਰੀਜ਼ ਔਰ ਚਾਈਨਾ ਦੀ ਬਾਉਂਡਰੀਜ਼। 1842 ਦੇ ਵਿੱਚ 3 ਸਾਈਡਡ 3 ਜਿਹੜਾ ਉਹਨੂੰ ਟ੍ਰਾਈਪਾਰਟਾਈਟ ਅਸੀਂ ਕਵਾਂਗੇ, ਤ੍ਰਿਪੱਖੀ ਸੰਧੀ ਜਾਂ ਟੀਟੀ ਸਾਈਨ ਹੋਈ ਸੀ ਬਿਟਵੀਨ ਸਰਕਾਰੇ ਖਾਲਸਾ ਜੀਓ, ਉਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ, 3 ਸਾਲ ਬਾਅਦ ਸ਼ੇਰ ਸਿੰਘ ਲਾਹੌਰ ਦੇ ਤਖਤ ਤੇ ਸੀ, ਸਰਕਾਰੇ ਖਾਲਸਾ ਜੀਓ ਐਂਪਰਰ ਆਫ ਚਾਈਨਾ ਔਰ ਦਲਾਈ ਲਾਮਾ। ਸੋ ਜ਼ਾਹਰ ਹੈ ਕਿ ਉਸ ਦੇ ਵਿੱਚ ਤਿੱਬਤ ਜਿਹੜਾ ਹੈ ਇਹ ਐਜ਼ ਏ ਬਫਰ ਮੰਨਿਆ ਗਿਆ ਸੀ ਸਰਕਾਰੇ ਖਾਲਸਾ ਜੀਓ ਦੀਆਂ ਔਰ ਚੀਨ ਦੀਆਂ ਹੱਦਾਂ ਦੇ ਵਿਚਾਲੇ। ਔਰ ਉਸ ਟ੍ਰੀਟੀ ਅਨੁਸਾਰ ਕਪੂਰ ਸਿੰਘ ਜਿਨ੍ਹਾਂ ਨੇ ਕਦੇ ਉਹ ਟ੍ਰੀਟੀ ਦਾ ਓਰੀਜਨਲ ਨੈਸ਼ਨਲ ਆਰਕਾਈਵਜ਼ ਦਿੱਲੀ ਦੇ ਵਿੱਚ ਵੀ ਦੇਖਿਆ ਸੀ, ਬਾਅਦ ਭਾਵੇਂ ਉਹਨੂੰ ਉੱਥੋਂ ਗਾਇਬ ਕਰ ਦਿੱਤਾ ਗਿਆ। ਸੋ ਜ਼ਾਹਰ ਹੈ ਵੀ ਇਹ ਬਾਰਡਰ ਤਾਂ ਇਸ ਤਰੀਕੇ ਨਾਲ ਹੀ ਡਰਾ ਕੀਤਾ ਸੀ, ਪਰ ਨਹਿਰੂ ਦੀ ਜਿਸ ਕਿਸਮ ਦੀਆਂ ਪਾਲਿਸੀਜ਼ ਚੱਲ ਰਹੀਆਂ ਸੀ ਉਸ ਨੂੰ ਆਪਣਾ ਗੁਮਾਨ, ਔਰ ਜਦੋਂ ਉਹਨਾਂ ਨੇ ਗੋਆ ਲਿਆ 61 ਚ, ਉਸ ਤੋਂ ਬਾਅਦ ਉਹਨਾਂ ਨੇ ਈਵਨ ਚਾਈਨਾ ਦੇ ਨਾਲ ਸਿੱਧੀ ਜੰਗ ਦਾ ਪੰਗਾ ਲਿਆ ਜਦੋਂ ਉਹਨੇ ਕਿਹਾ ਜੀ ਥਰੋ ਦੈਮ ਆਊਟ, ਔਰ ਫਿਰ ਕੀ ਜੁੱਤੀਆਂ ਖਾਧੀਆਂ ਉਹ ਇੱਕ ਵੱਖਰੀ ਕਹਾਣੀ ਹੈ। ਪਰ ਤਿੱਬਤ ਦੇ ਮੁੱਦੇ ਤੇ ਈਵਨ ਦਲਾਈ ਲਾਮੇ ਨੂੰ ਸੱਦ ਕੇ ਸੱਦਣਾ ਵੀ ਇਸ ਢੰਗ ਨਾਲ ਸੀ ਕਿ ਸਮਗਲ ਆਊਟ ਕੀਤਾ ਉਹਨੂੰ ਤਿੱਬਤ ਚੋਂ। ਜਿਹੜਾ ਪ੍ਰੈਜ਼ੀਡੈਂਟ ਦਲਾਈ ਲਾਮਾ ਹੈ, ਹੁਣ ਭਾਵੇਂ ਉਹ 83 ਸਾਲ ਦੀ ਉਮਰ ਹੈ, ਤੇ ਜੇ ਤੁਸੀਂ 1959 ਦੇ ਵਿੱਚ ਦੇਖੋ ਵੀ ਕਿੰਨੇ ਬਣਦੇ ਨੇ, ਉਦੋਂ ਉਹਨੇ ਕੀ ਬਹੁਤ ਥੋੜੀ ਛੋਟੀ ਉਮਰ ਦਾ ਸੀ। ਔਰ ਇਸ ਸਾਰੇ ਚੋਂ ਉਹ ਆ ਗਿਆ ਇੰਡੀਆ 'ਚ। ਉਸ ਵੇਲੇ ਡਿਸਟ੍ਰਿਕਟ ਕਾਂਗੜਾ ਜਿਹੜਾ ਉਹ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ। ਪੰਜਾਬ 1966 ਦੇ ਵਿੱਚ ਡਿਵਾਈਡ ਕੀਤਾ। ਸੋ ਧਰਮਸ਼ਾਲਾ, ਅਪਰ ਧਰਮਸ਼ਾਲਾ 'ਚ ਜਿਹਨੂੰ ਮੈਕਲੋਡਗੰਜ ਵੀ ਕਹਿੰਦੇ ਨੇ, ਉੱਥੇ ਉਹਨਾਂ ਨੇ ਉਹਨੂੰ ਸਥਾਪਿਤ ਵੀ ਕੀਤਾ। ਉਹਦੀ ਗਵਰਨਮੈਂਟ ਇਨ ਐਗਜ਼ਾਈਲ ਬਣਾਈ, ਜਲਾਵਤਨ ਸਰਕਾਰ। ਔਰ ਉੱਥੇ ਜਿਹੜੀ ਸਾਰੀ ਐਕਟੀਵਿਟੀ ਹੈ ਉਹ ਸਾਰੇ ਖਿੱਤੇ ਦੇ ਨਾਲ ਮੈਂ ਕਾਫੀ ਫੈਮੀਲੀਅਰ ਹੈ। ਔਰ ਉਹ ਸਾਰੇ ਪੀਰੀਅਡ ਨੂੰ ਦਲਾਈ ਲਾਮੇ ਦੇ ਆਉਣ ਤੋਂ ਬਾਅਦ ਕਿਵੇਂ ਉੱਥੇ ਕੀ ਹੋਇਆ। ਸੋ ਜ਼ਾਹਰ ਹੈ ਕਿ ਅਮਰੀਕਾ ਦੀ CIA ਭਾਵੇਂ ਉਹ UN ਆਪਰੇਸ਼ਨ ਦੇ ਥੱਲੇ ਰੈਫਿਊਜੀ ਹੈਲਪ ਉਹ ਮਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਉੱਥੇ ਇਨਵੈਸਟ ਕੀਤੇ, ਇੰਡੀਆ ਨੇ ਵੀ ਕੀਤੇ, ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਦਿੱਤੀ। ਸੋ ਜ਼ਾਹਰ ਹੈ ਕਿ ਦਲਾਈ ਲਾਮਾ ਕਾਰਡ ਬਣ ਗਿਆ ਦਲਾਈ ਲਾਮੇ ਨੂੰ ਇੰਟਰਨੈਸ਼ਨਲ। ਹਾਲਾਂਕਿ ਜਦੋਂ ਅਸੀਂ ਇਵਨ ਬੁੱਧਿਜ਼ਮ ਦੇ ਹਵਾਲੇ ਨਾਲ ਵੀ ਗੱਲ ਕਰਦੇ, ਜਿਹੜਾ ਇਹਨਾਂ ਦਾ ਤਿੱਬਤਨ ਬੁੱਧਿਜ਼ਮ ਹੈ, ਇਹਦਾ ਕੋਈ ਮੇਨ ਸੰਬੰਧ ਨਹੀਂ ਹੈ ਮੇਨ ਬੁੱਧਿਜ਼ਮ ਦੇ ਨਾਲ, ਜਿਹੜਾ ਜਿਸ ਦੇ ਕਈ ਬ੍ਰਾਂਚਿਸ ਓਵਰ ਏ ਪੀਰੀਅਡ ਆਫ ਟਾਈਮ ਬਣ ਗਈਆਂ। ਮਹਾਯਾਨ, ਲਘੂਯਾਨ, ਹੀਨਾਯਾਨ ਜਿਹੜਾ ਚਾਈਨਾ ਦੇ ਵਿੱਚ ਹੈ, ਉਹਦੇ 'ਚ ਕਨਫਿਊਸ਼ੀਅਸ ਵਾਲੀ ਥਾਟ ਜਿਹੜੀ ਹੈ ਉਸ ਨੇ ਟੇਕ ਓਵਰ ਕਰ ਲਿਆ ਜਦੋਂ ਕਿ ਚਾਈਨਾ ਇੱਕ ਕਮਿਊਨਿਸਟ ਮੁਲਕ ਬਣਿਆ। ਫਿਰ ਅਸੀਂ ਜਿਹੜਾ ਜੈਪਨੀਜ਼ ਜਿਹੜਾ ਬੁੱਧਿਜ਼ਮ ਹੈ ਉਹਨੇ ਆਪਣਾ ਸ਼ਿੰਟੋ ਔਰ ਦੂਸਰਾ ਜਿਹੜਾ ਉਹਦੇ ਥੱਲੇ ਇੱਕ ਡਿਫਰੈਂਟ ਲਾਈਨ ਆ ਗਈ। ਔਰ ਇਹ ਜਿਹੜੇ ਨੇ ਇਹਨਾਂ ਨੇ ਦਲਾਈ ਲਾਮਾ ਜਿਹੜਾ ਤਿੱਬਤ ਸੀ, ਕਦੇ ਇਹਨਾਂ ਦਾ ਪ੍ਰਭਾਵ ਮੰਗੋਲੀਆ ਤੇ ਵੀ ਸੀ, ਲੇਕਿਨ ਤਿੱਬਤ ਰੀਜਨ ਦੇ ਵਿੱਚ। ਔਰ ਫਿਰ ਅੱਗੋਂ ਇਹਨਾਂ ਦੇ ਡਿਵਾਈਡਡ ਨੇ, ਸਿੱਕਮ ਹੈ, ਭੂਟਾਨ ਹੈ, ਉਹਨਾਂ ਦਾ ਆਪਣਾ ਪਾਰਟ ਹੈ। ਔਰ ਜਦੋਂ ਇਹ ਅਰੁਣਾਚਲ ਪ੍ਰਦੇਸ਼ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਜਿਹਨੂੰ ਕਿ ਉਹ ਸਾਊਥ ਚਾਈਨਾ ਕਹਿੰਦੇ ਨੇ, ਔਰ ਉਹਦੇ 'ਚ ਇਹਨਾਂ ਦਾ ਹੀ ਦਲਾਈ ਲਾਮੇ ਦਾ ਵੀ ਪ੍ਰਭਾਵ ਰਿਹਾ। ਔਰ ਇਸ ਸਾਰੇ ਚੋਂ ਉਹਨਾਂ ਨੇ ਜਿਹੜਾ ਦਲਾਈ ਲਾਮੇ ਦਾ ਪਾਰਟ ਹੈ ਇਸ ਨੂੰ ਰੀਇਨਕਾਰਨੇਸ਼ਨ ਕਿਹਾ ਜਾਏ, ਪੁਨਰ ਜਨਮ ਦੀ ਗੱਲ ਹੈ, ਜਾਂ ਉਹਨਾਂ ਦਾ ਇੱਕ ਉਹਨਾਂ ਨੇ ਸਿਸਟਮ ਹੈ ਕਿ ਦਲਾਈ ਲਾਮਾ ਮਰਨ ਤੋਂ ਪਹਿਲਾਂ ਉਹ ਜਿਹੜੇ ਪਹਿਲੇ ਰਹੇ ਨੇ, ਜਿਹੜੀਆਂ ਕਹਾਣੀਆਂ ਹੀ ਅਸੀਂ ਪੜ੍ਹੀਆਂ ਨੇ ਹੁਣ ਵਾਲੇ 'ਚ, ਤਾਂ ਜਦੋਂ ਅਸੀਂ ਇਹ 17ਵੇਂ ਕਰੰਪਾ ਦੀ ਗੱਲ ਕਰਦੇ ਹਾਂ ਜਿਹਦਾ ਨਾਂ ਓਜੀਅਨ ਟ੍ਰਿਨਲੀ ਡੋਰਜੀਏ, ਪਹਿਲਾਂ ਜਿਹੜੀ ਇਹਨਾਂ ਦੀ ਅਸੀਂ ਕਹਾਣੀਆਂ ਪੜ੍ਹਦੇ ਰਹੇ ਕਿ ਜੀ ਦਲਾਈ ਲਾਮਾ ਜਦੋਂ ਆਪਣੇ ਜਿਉਂਦੇ ਜੀ ਜਾਂ ਮਰਨ ਤੋਂ ਬਾਅਦ ਉਹ ਦੱਸ ਜਾਂਦਾ ਹੈ ਕਿ ਇਸ ਏਰੀਏ 'ਚ ਇਸ ਕਿਸਮ ਦਾ ਜਿਹੜਾ ਬੱਚਾ ਹੈ ਉਹ ਜਿਹੜਾ ਉਹਨੂੰ ਨੈਕਸਟ ਲਾਮਾ ਬਣਾਇਆ ਜਾਏ, ਜਾਂ ਆਪਣੇ ਜਿਉਂਦੇ ਜੀ ਉਹਨੂੰ ਉਹ ਨੋਮੀਨੇਟ ਕਰ ਦਿੰਦਾ ਹੈ। ਸੋ ਇਸ ਕਿਸਮ ਦਾ ਰਿਹਾ ਕਿ ਪਰ ਇਹਦੇ 'ਚੋਂ ਇੱਕ ਗੱਲ ਹੁੰਦੀ ਹੈ ਵੀ ਜਿਹਨੇ ਲੀਡਰ ਬਣਨਾ ਹੈ, ਕਿਉਂਕਿ ਜਿਹੜਾ ਇਹਨਾਂ ਦਾ ਦਲਾਈ ਲਾਮਾ ਹੈ ਉਹ ਸਪਿਰਿਚੁਅਲ ਔਰ ਟੈਂਪੋਰਲ ਦੋਨੋਂ ਹੀ ਹੈਡ ਹੈ। ਉਹਨਾਂ ਦਾ
ਕੱਲਾ ਇੱਕ ਗਾਈਡਿੰਗ ਟੀਚਰ ਹੀ ਨਹੀਂ ਹੈ, ਉਹਨਾਂ ਦਾ ਪੋਲੀਟੀਕਲ ਫੇਟ ਵੀ ਉਹ ਡਿਸਾਈਡ ਕਰਦਾ ਹੈ। ਸੋ ਜਿਹਨੂੰ ਤੁਸੀਂ ਨਵਜੰਮੇ ਬੱਚੇ ਨੂੰ ਲੈ ਆਉਂਦੇ ਹੋ ਜਿਹੜਾ ਕੁਝ ਦਿਨਾਂ ਦਾ ਜਾਂ ਕੁਝ ਮਹੀਨਿਆਂ ਦਾ ਹੈ, ਤੇ ਫਿਰ ਜ਼ਾਹਰ ਹੈ ਕਿ ਉਹਦੀ ਸਾਰੀ ਟ੍ਰੇਨਿੰਗ ਜਿਹੜੀ ਹੈ ਐਜ਼ ਏ ਲੀਡਰ ਹੀ ਹੁੰਦੀ ਹੈ। ਉਹ ਰਿਲੀਜੀਅਸਲੀ ਵੀ, ਦੂਸਰੇ ਵੀ, ਉਹ ਸੈਲੀਬ੍ਰੇਟ ਹੁੰਦਾ ਹੈ, ਬ੍ਰਹਮਚਾਰੀ ਹੁੰਦਾ ਹੈ, ਵਿਆਹ ਨਹੀਂ ਕਰਾਉਂਦਾ, ਔਰ ਉਹਦੀ ਸਾਰੀ ਟ੍ਰੇਨਿੰਗ ਹੁੰਦੀ ਹੈ। ਸੋ ਜ਼ਾਹਰ ਹੈ ਵੀ ਇਹ ਜਿਹੜਾ ਪ੍ਰੈਜ਼ੈਂਟ ਦਲਾਈ ਲਾਮਾ ਹੈ ਇਹ ਹੁਣ 83 ਸਾਲ ਦਾ ਹੈ, ਔਰ ਇਹ ਚੱਲ ਰਹੀ ਸੀ ਕਾਫੀ ਦੇਰ ਤੋਂ, ਕਈ ਸਾਲ ਪਹਿਲਾਂ ਤੋਂ, ਅੱਜ ਤੋਂ 10 12 15 ਸਾਲ ਪਹਿਲਾਂ, 60 ਸਾਲ ਦਾ ਜਦੋਂ ਹੋਇਆ ਕਿ ਜੀ ਉਹਦਾ ਅੱਗੋਂ ਸਕਸੈਸਰ ਕੌਣ ਹੋਏਗਾ, ਉੱਤਰਾਧਿਕਾਰੀ ਕੌਣ ਹੋਏਗਾ, ਕੀ ਉਹ ਜਿਹੜਾ ਲਾਮਾ ਐਨਲਾਈਟਨਡ ਪਰਸਨ ਨੂੰ ਕਹਿੰਦੇ ਨੇ ਕਿ ਕੀ ਉਸ ਦਾ ਕਨਸੈਪਟ ਖਤਮ ਹੋ ਜਾਏਗਾ ਜਾਂ ਉਹ ਪਾਵਰ ਕੋਈ ਕੌਂਸਲ ਬਣਾ ਦੇਗਾ। ਪਰ ਇਸੇ ਦਲਾਈ ਲਾਮੇ ਨੇ ਖੁਦ ਜਿਹੜਾ 17ਵਾਂ ਕਰੰਪਾ ਚੁਣਿਆ, ਜਿਹਨੂੰ ਅਸੀਂ ਦਲਾਈ ਲਾਮਾ 2 ਕਹਿੰਦੇ ਕਿ ਵੀ ਇਹ ਦਲਾਈ ਲਾਮੇ ਤੋਂ ਬਾਅਦ ਇਹ ਟੇਕ ਓਵਰ ਕਰੇਗਾ। ਪਰ ਇਹਨੂੰ ਜਿਹੜਾ ਇਹ ਦਲਾਈ ਲਾਮਾ ਜਿਹੜਾ 17th ਕਰੰਪਾ, ਜਿਹਨੂੰ ਮੈਂ ਹੁਣ ਗੱਲਬਾਤ ਦਲਾਈ ਲਾਮਾ 2 ਕਹਾਂਗਾ, ਇਹ ਜਿਹੜਾ ਉੱਥੋਂ ਤਿੱਬਤ ਚੋਂ ਨਿਕਲਿਆ 1999 ਦੇ ਵਿੱਚ ਜੀ, ਔਰ 1999 ਚ ਨਿਕਲਣ ਤੋਂ ਬਾਅਦ ਧਰਮਸ਼ਾਲਾ ਆਇਆ, ਔਰ ਉੱਥੇ ਕਿਉਂਕਿ ਇਹ ਸਾਰਾ ਆਪਰੇਸ਼ਨ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਜਾਂ ਦੂਜਾ, ਸੋ ਇਹ ਜ਼ਿਆਦਾ ਅਲਰਟ ਹੋਏਗਾ। ਜਿਹੜਾ ਦੂਸਰਾ ਦਲਾਈ ਲਾਮਾ ਹੈ ਮੇਨ, ਉਹਨੂੰ ਤਾਂ ਇਹਨਾਂ ਨੇ ਯੂਜ਼ ਕੀਤਾ ਚਾਈਨਾ ਦੇ ਖਿਲਾਫ, ਉਹਨੂੰ ਨੋਬਲ ਪ੍ਰਾਈਜ਼ ਵੀ ਦਿਵਾਇਆ, ਨੋਬਲ ਪੀਸ ਪ੍ਰਾਈਜ਼, ਔਰ ਉਹਦੇ ਲਈ ਜਿਹੜਾ ਉਹਨੂੰ ਪੂਰਾ ਇਸਤੇਮਾਲ ਕਰਦੇ ਰਹੇ ਅੱਜ ਤੱਕ। ਹਾਲਾਂ ਜਦੋਂ ਚਾਈਨਾ ਘੁਰਕੀ ਮਾਰਦਾ ਬਹੁਤ ਸਾਰੇ ਦੇਸ਼ ਉਹਨੂੰ ਐਜ਼ ਏ ਆਫੀਸ਼ੀਅਲ ਗੈਸਟ ਨਹੀਂ ਸੱਦਦੇ, ਵਾਈਟ ਹਾਊਸ ਦੇ ਵਿੱਚ ਵੀ ਬੈਕਡੋਰ ਰਾਹੀਂ ਮਿਲਦੇ ਗਿਲਦੇ ਰਹੇ ਨੇ। ਪਰ ਉਸ ਦੀ ਗੱਲ ਨੂੰ ਅੱਗੇ ਰੱਖਣ ਦੇ ਲਈ ਚਾਈਨਾ ਦੇ ਅਗੇਂਸਟ ਇਸ ਕਾਰਡ ਨੂੰ ਈਵਨ ਇਸ ਜਿਹੜਾ ਦਲਾਈ ਲਾਮਾ 2 ਹੈ ਕਰੰਪਾ, ਇਹਨੂੰ ਵੀ ਇੰਡੀਅਨਸ ਪੂਰਾ ਯੂਜ਼ ਕਰ ਰਹੇ ਸੀ। ਪਰ ਜਿੱਥੇ ਅਸੀਂ ਡੋਕਲਾਮ ਦੇ ਹਵਾਲੇ ਨਾਲ ਗੱਲ ਕੀਤੀ ਵੀ ਚਾਈਨਾ ਦੀ ਕਿਵੇਂ ਪਾਲਿਸੀ ਫੇਲ ਹੋਈ, ਉਸੇ ਤਰ੍ਹਾਂ ਈਵਨ ਦਲਾਈ ਲਾਮਾ ਕਾਰਡ ਵੀ ਉਹਦਾ ਜਿਹੜਾ ਇੱਕ ਪਾਸੇ ਦਾ ਦਲਾਈ ਲਾਮੇ ਨੇ ਆਲਰੇਡੀ ਆਪਣੇ ਲੈਵਲ ਦੇ ਉੱਤੇ ਪਿੱਛੇ ਜੇ ਕਿਹਾ ਕਿ ਜੀ ਅਸੀਂ ਕੋਈ ਆਜ਼ਾਦੀ ਨਹੀਂ ਮੰਗਦੇ, ਅਸੀਂ ਤਾਂ ਆਟੋਨਮੀ ਮੰਗਦੇ, ਔਰ ਚਾਈਨਾ ਜਾਣ ਦੇ ਲਈ ਬੜਾ ਕਾਹਲ ਹੈ। ਸੋ ਇੱਕ ਜਿਹੜਾ ਵੱਡਾ ਇਹਨਾਂ ਨੂੰ ਸੈਟਬੈਕ ਹੋਰ ਲੱਗਾ ਕਿ ਇਹ ਦਲਾਈ ਲਾਮਾ 2 ਕਰੰਪਾ ਬਿਮਾਰੀ ਦੇ ਬਹਾਨੇ ਕਿ ਜੀ ਅਮਰੀਕਾ 'ਚ ਮੈਂ ਇਲਾਜ ਕਰਾਉਣ ਜਾਣਾ, ਉੱਥੋਂ ਖਿਸਕਾ ਹੈ, ਔਰ ਇੱਥੇ ਹੁਣ ਇਹ ਹੈ ਕਿ ਵੀ ਉਹਨੇ ਵਾਪਸ ਨਹੀਂ ਜਾਣਾ, ਔਰ ਉਹ ਅਮਰੀਕਾ ਦੇ ਵਿੱਚ ਅਸਾਈਲਮ ਲੈਣਾ ਚਾਹੁੰਦਾ। ਉਹਨੇ ਕਿਹਾ ਜੀ ਮੈਂ ਇਹਦੇ ਕਾਬਲ ਨਹੀਂ, ਮੈਂ ਤਾਂ ਹੋ ਸਕਦਾ ਕੱਲ ਨੂੰ ਵਿਆਹ ਹੀ ਕਰਾਉਣ ਦਾ ਹੋਏ। ਲੇਕਿਨ ਇਹ ਹੈ ਵੀ ਚਾਈਨਾ ਦੇ ਖਿਲਾਫ ਜਿਹੜਾ ਇਹ ਕਾਰਡ ਸੀ ਇੰਡੀਆ ਦਾ, ਔਰ ਇਹ ਮੈਂ ਨਹੀਂ ਕਹਿ ਰਿਹਾ, ਇਹ ਇੱਕ ਬੜੇ ਹੀ ਉੱਘਾ ਜਿਹੜਾ ਇਹਨਾਂ ਦਾ ਇੰਡੀਅਨ ਡਿਪਲੋਮੈਟ ਵੀ ਰਿਹਾ ਪੀ ਸਟਾਪਡਨ, ਉਸ ਦਾ ਇੱਕ ਪੂਰਾ ਕਾਲਮ ਇਸ ਦੇ ਉੱਤੇ ਆਇਆ, ਔਰ ਮੈਂ ਸਮਝਦਾ ਵੀ ਇਹ ਵਰਥ ਹੈ ਡਿਸਕਸ ਕਰਨਾ ਕਿ ਵੀ ਓਵਰ ਏ ਪੀਰੀਅਡ ਆਫ ਟਾਈਮ ਜਿਸ ਤਿੱਬਤ ਦੇ ਮੁੱਦੇ ਦੇ ਉੱਤੇ ਅਮਰੀਕਾ ਨੇ ਤਾਂ ਕੀਤਾ ਹੀ, ਭਾਰਤ ਨੇ ਇੰਨੀ ਹੈਵੀ ਇਨਵੈਸਟਮੈਂਟ ਕੀਤੀ 1959-60 ਤੋਂ ਲੈ ਕੇ ਹੁਣ ਆਲਮੋਸਟ ਅੱਧੀ ਸਦੀ ਤੋਂ ਜ਼ਿਆਦਾ ਹੋ ਗਿਆ ਕਿ ਜੀ ਅਸੀਂ ਚਾਈਨਾ ਨੂੰ ਬੈਲੈਂਸ ਕਰਨ ਦੇ ਲਈ ਜਿਹੜਾ ਤਿੱਬਤ ਕਾਰਡ ਖੇਡ ਰਹੇ ਹਾਂ, ਉਸੇ ਹੀ ਜੇ ਅਰੁਣਾਚਲ ਪ੍ਰਦੇਸ਼ ਜਿਹਨੂੰ ਇਹਨਾਂ ਨੇ ਬਣਾਇਆ, ਸਾਊਥ ਤਿੱਬਤ ਹੈ ਉਹਨਾਂ ਦਾ, ਉੱਥੇ ਵੀ ਦਲਾਈ ਲਾਮਾ ਇੱਕ ਅੱਧੀ ਵਾਰੀ ਗਿਆ, ਚਾਈਨਾ ਨੇ ਪ੍ਰੋਟੈਸਟ ਕੀਤਾ, ਔਰ ਇਹ ਮੇਨ ਕਾਲਮ ਹੈ ਉਹਨਾਂ ਦੇ ਐਕਸ ਡਿਪਲੋਮੈਟ ਦਾ, ਦਾ ਫਲਾਈਟ ਆਫ ਏ ਮੰਕ, ਕਿ ਇੱਕ ਭਿਕਸ਼ੂ ਦਾ, ਮੰਕ ਭਿਕਸ਼ੂ ਨੂੰ ਕਹਿੰਦੇ ਨੇ, ਉਸ ਦਾ ਭੱਜ ਜਾਣਾ। ਇੰਟੈਲੀਜੈਂਸ ਕੰਸਰਨਸ ਓਵਰ ਕਰਾਂਪਾ's refuge in the US and the fear he may never return, ਕਿ ਇਹ ਉਹਨੇ US 'ਚ ਆ ਗਿਆ, ਉਹਨੇ ਆਇਆ ਤਾਂ ਸੀ ਜੀ ਮੈਂ ਇਲਾਜ ਲਈ, ਹੁਣ ਵਾਪਸ ਹੀ ਨਹੀਂ ਜਾਣਾ ਚਾਹੁੰਦਾ। ਔਰ ਇਹ ਕਹਿੰਦੇ ਨੇ ਐਜ਼ ਦਾ ਦਲਾਈ ਲਾਮਾ turned 83 this year, the main plot line of Tibet, plot line ਕਿਉਂਕਿ ਇਹ ਸਾਰੀ ਪੋਲੀਟੀਕਲ ਗੇਮਸ ਆਫ ਤਿੱਬਤ is noticeably shifting to 17th Karmapa Ojian Trinley Dorji, name hai uda, who suddenly disappeared from the radar screens of Indian intelligence in May 2017. ਹੁਣ ਇੱਕ ਪਾਸੇ ਜੂਨ ਚ 17 ਜੂਨ ਨੂੰ ਡੋਕਲਾਮ ਚ ਕਰਦੇ ਨੇ, ਤੇ ਇਹ ਜਿਹੜਾ ਦਲਾਈ ਲਾਮਾ 2 ਹੈ ਮਈ 17 ਨੂੰ ਇੰਡੀਅਨ ਇੰਟੈਲੀਜੈਂਸ ਦੀ ਘੇਰਾ ਚੋਂ ਨਿਕਲ ਗਿਆ। Amidst rumors, Karmapa was finally traced in Europe and later in the US, where he has been staying on the pretext of poor health. ਇਹਦਾ ਮਤਲਬ ਹੈ ਵੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਉਹ ਕਦੋਂ ਸਲਿਪ ਕੀਤਾ, ਪਹਿਲਾਂ ਉਹ ਯੂਰਪ 'ਚ, ਫਿਰ ਅਮਰੀਕਾ 'ਚ ਆ ਗਿਆ, ਉਹਨੇ ਕਿਹਾ ਜੀ ਮੈਂ ਆਪਣੇ ਇਲਾਜ ਲਈ ਇੱਥੇ ਆਇਆ। ਹੀ ਇਜ਼ ਸਟੇਇੰਗ ਇਨ ਨਿਊ ਜਰਸੀਜ਼ ਵਾਰਟਨ ਸਟੇਟ ਫੋਰੈਸਟ ਏਰੀਆ on a 150 acre farm estate
gifted to him by a Chinese Taiwanese couple ਕਿ ਉਹ ਨਿਊ ਜਰਸੀ 'ਚ ਕਿਤੇ 150 ਏਕੜ ਦੇ ਵਿੱਚ ਉਸ ਦੀ estate ਹੈ ਉਹਦੇ 'ਚ ਰਹਿ ਰਿਹਾ ਜਿਹੜਾ ਕਿ ਇੱਕ ਤਾਈਵਾਨੀ ਚਾਈਨੀਜ਼ ਜਿਹੜਾ ਜੋੜੀ ਹੈ ਉਹਨੇ ਉਹਨੂੰ ਗਿਫਟ ਕੀਤੀ ਹੈ ਜੀ ਰੀਸੈਂਟ ਮੀਡੀਆ ਰਿਪੋਰਟਸ ਸੁਜੈਸਟ that he may not return to India where he spent his last 18 years 18 ਸਾਲ ਇਹਨੂੰ ਐਜ਼ ਏ ਸ਼ੈਡੋ ਲਾਮਾ ਬਿਲਡ ਕੀਤਾ ਹੈ ਉਹਨਾਂ ਨੇ ਕਿ ਵੀ ਇਹਨੂੰ ਦਲਾਈ ਲਾਮੇ ਤੋਂ ਬਾਅਦ ਫਿਰ ਇਹਨੂੰ ਵਰਤਾਂਗੇ ਚੀਨ ਦੇ ਖਿਲਾਫ earlier he promised to return by June 2018 but the deadline is already over sources say there are signs of tension among intelligence circles after his disappearance ਉਹ ਕਹਿੰਦੇ ਮੈਂ ਜੂਨ ਚ ਆ ਜਾਵਾਂਗਾ ਹੁਣ ਇਹ ਨਹੀਂ ਹੈ ਔਰ ਇੰਟੈਲੀਜੈਂਸ ਏਜੰਸੀਆਂ ਨੂੰ ਵਕਤ ਪਿਆ ਵੀ ਅਸੀਂ ਨਿਕਲਣ ਕਿਵੇਂ ਦਿੱਤਾ ਹੈ ਕਿਵੇਂ ਨਿਕਲ ਗਿਆ ਉਹਨੇ ਵਾਪਸ ਨਹੀਂ ਆਉਣਾ The Karmpa also made a daring escape from Tibet in 1999 which had caused huge embarrassment to the Chinese government. The jostling for control over the 17th Karmpa has heightened among the Chinese government, Dalai Lama's administration and Indian establishment after his flight. ਉਹ ਕਹਿੰਦਾ ਵੀ ਜਿਉਂ ਹੀ ਉੱਥੋਂ ਭੱਜਿਆ ਪਹਿਲਾਂ 1999 ਚੋਂ ਤਿੱਬਤ ਚੋਂ ਨਿਕਲ ਕੇ ਆਇਆ ਜੀ ਔਰ ਇਹ ਹੁਣ 18 ਸਾਲ ਬਾਅਦ ਉੱਥੋਂ ਨਿਕਲ ਆਇਆ ਔਰ ਇਹ ਚਾਈਨਾ ਹੋਏ ਗਵਰਨਮੈਂਟ ਦਲਾਈ ਲਾਮੇ ਦੀ ਐਡਮਿਨਿਸਟ੍ਰੇਸ਼ਨ ਔਰ ਇੰਡੀਅਨ ਏਜੰਸੀਆਂ ਹੋਣ ਉਹਨਾਂ ਨੂੰ ਇਹ ਸਾਰੇ ਦਾ ਵਕਤ ਪਿਆ ਹੋਇਆ His sudden arrival in 2000 had raised many eyebrows in India. Many believed his escape was facilitated by the Chinese. Indian media was quick to label him as Chinese spy. Others believed it was ostensibly masterminded by none other than the Dharamshala itself. In 2001, the Karmpa feared that Chinese may use him for political purpose to separate Tibetans from the Dalai Lama and promised not to return to Tibet until the Dalai Lama returned. In India, he was confined to Goito Tantric Monastery near Dharamshala under the surveillance of the Central Tibetan Administration and Indian intelligence agencies. The government had imposed travel restrictions on him, banning him from visiting the Rumtek monasteries built by his predecessors. ਹੁਣ ਜਦੋਂ ਉਹ ਨਿਕਲਿਆ ਚਾਈਨੀਜ਼ ਨੂੰ ਐਮਬੈਰਸਮੈਂਟ ਹੋਏਗੀ ਇਹ ਸਾਡੇ ਅਗੇਂਸਟ ਵਰਤਣਗੇ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਕਿਹਾ ਵੀ ਜਿਹੜਾ ਉੱਥੇ ਹੀ ਰਿਹਾ ਹੈ ਔਰ ਪੂਰਾ ਜਵਾਨ ਉੱਥੇ ਹੋਇਆ ਇਹ ਚਾਈਨਾ ਦਾ ਜਸੂਸ ਹੈ ਇਹ ਇੱਥੇ ਵੜ ਕੇ ਦਲਾਈ ਲਾਮੇ ਨਾਲੋਂ ਸੈਪਰੇਟ ਕਰੇਗਾ ਤਿਬਤਨਸ ਨੂੰ ਦੂਸਰਾ ਲੇਕਿਨ ਦਲਾਈ ਲਾਮੇ ਨੇ ਫੁੱਲੀ ਉਹਨੂੰ ਬੈਕ ਕੀਤਾ ਕਿ ਇਹ ਮੇਰਾ ਸਕਸੈਸਰ ਹੈ ਜਾਂ ਮੇਰਾ ਉੱਤਰਾਧਿਕਾਰੀ ਹੈ ਜਾਂ ਵਾਰਿਸ ਹੈ ਫਿਰ ਉਹਨਾਂ ਨੇ 2011 ਦੇ ਵਿੱਚ ਇੰਡੀਅਨ ਏਜੰਸੀਆਂ ਨੇ ਦੇਖਿਆ ਕਿ ਵੀ ਇਹ ਖਿਸਕ ਨਾ ਜਾਏ ਉਹਨਾਂ ਨੇ ਇੱਕ ਕੇਸ ਉਹਦੇ ਤੇ ਬਣਾ ਦਿੱਤਾ ਕਿ ਜੀ ਉਹਦੇ ਤੋਂ ਜਦੋਂ ਉਹਨਾਂ ਨੇ ਕਿਹਾ ਜੀ ਚੈਕਿੰਗ ਕੀਤੀ ਹੈ ਇੰਨੀ ਕਰੰਸੀ ਨਿਕਲੀ in 2011 he was implicated in a controversy over the illegal recovery of a large stash of cash including Chinese currency fueling suspicion whether he was a monk or a Chinese plant and yet considering his importance the Tibetans in exile popped up the Karmpa stature to make him the next powerhouse to play a pivotal role in the post-Dalai Lama scenario. ਹੁਣ ਇੰਡੀਅਨ ਏਜੰਸੀਆਂ ਨੇ ਤਾਂ ਉਹ ਜਿਵੇਂ ਉੱਥੇ ਕਰਦੇ ਹੀ ਨੇ ਉਹਨਾਂ ਨੇ ਪਲਾਂਟ ਕਰ ਦਿੱਤੀ ਕਰੰਸੀ ਜਾਂ ਉਹਨਾਂ ਨੇ ਕਿਹਾ ਵੀ ਇਹ ਹੁਣ ਨਿਕਲੇ ਨਾ ਸਾਡੇ ਚੋਂ ਲੇਕਿਨ ਤਿਬਤਨਸ ਨੇ ਦੇਖਿਆ ਵੀ ਦਲਾਈ ਲਾਮੇ ਤੋਂ ਬਾਅਦ ਜੇ ਸਾਨੂੰ ਕੋਈ ਲੀਡ ਕਰੇਗਾ ਤਾਂ ਇਹ ਕਰੇਗਾ ਕਲੀਅਰਲੀ the Karmpa's escape had caused embarrassment to the CTA ਜਿਹੜੀ ਇੰਡੀਆ ਦੀ ਮੇਨ ਚਾਈਨੀਜ਼ ਜਿਹੜੀ ਅਥਾਰਟੀ especially the Dalai Lama for he has been vehemently defending the Karmpa's authenticity and credential. It is an embarrassment for the government as well because the decision to revoke travel restrictions on him by the Cabinet Committee on Security in 2000 was taken only recently, possibly in spite of intelligence agencies cautioning against it. उन्होंने कहा जी 18 ਸਾਲ ਤਾਂ ਛਾਪੇ ਥੱਲੇ ਰੱਖਿਆ ਪਰ ਫਿਰ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਹੈ ਉਹਦੇ ਤੋਂ ਥੋੜੀ ਜਿਹੀ ਸਿਕਿਉਰਿਟੀ ਦਾ ਪਰਦਾ ਜਿਹੜਾ ਉਹ ਕਮਜ਼ੋਰ ਕੀਤਾ Not surprisingly, both New Delhi and Dharamshala tried their best to get him back. They sent a number of special emissaries to convince him to return. ਉਹ ਅਮਰੀਕਾ 'ਚ ਬੈਠ ਗਿਆ 150 ਏਕੜ ਦੇ ਫਾਰਮ 'ਚ ਔਰ ਉਹ ਆਪਣੇ ਭੇਜ ਰਹੇ ਨੇ ਕਿ ਵੀ ਤੂੰ ਵਾਪਸ ਆ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ as regards what may have triggered the escape, the Karmpa made some stunning revelations in a message through the video telecast from the US in March, wherein he said his childhood was manipulated by others. He was denied proper education both in Tibet and India. He virtually lived a prisoner's life in Gyato monastery. ਹੁਣ ਇੱਥੋਂ ਨੇ ਜਿਹੜਾ ਵੀਡੀਓ ਮੈਸੇਜ ਦਿੱਤਾ ਹੈ ਉਹਨੇ ਕਿਹਾ ਜੀ ਬਚਪਨ ਵੀ ਮੇਰਾ ਮੈਂ ਆਪਣੀ ਪੂਰੀ ਐਜੂਕੇਸ਼ਨ ਨਹੀਂ ਹੋਈ ਮੈਨੂੰ ਮੈਨੀਪੂਲੇਟ
ਔਰ ਗਿਆਟੋ ਜਿੱਥੇ ਭਾਰਤ ਦੇ ਵਿੱਚ ਰਿਹਾ ਉਹਨੇ ਕਿਹਾ ਜੀ ਮੈਂ ਤਾਂ ਉੱਥੇ ਪ੍ਰਿਜ਼ਨਰ ਹੀ ਸੀ, ਕੈਦੀ ਦੀ ਤਰ੍ਹਾਂ ਰਹੇ। ਸੋ ਇਹ ਜ਼ਾਹਰ ਹੋ ਗਿਆ ਵੀ ਇੰਡੀਅਨਸ ਕਿਵੇਂ ਜਿਹੜਾ ਉੱਤੇ ਬਦਕਾਰਡ ਖੇਡ ਰਹੇ ਸੀ। ਦਲਾਈ ਲਾਮਾ ਵੀ ਵਰਚੁਅਲੀ ਪ੍ਰਿਜ਼ਨਰ ਹੀ ਹੈ ਉਹਨਾਂ ਦਾ, ਹਾਲਾਂ ਉਹਨੂੰ ਕਿਉਂਕਿ ਨੋਬਲ ਪ੍ਰਾਈਜ਼ ਲੈਕਚਰ ਔਰ ਬੜਾ ਜੀ ਸਪਿਰਿਚੁਅਲ ਤੇ ਇਹ ਉਹ ਬਣਾਇਆ, ਉਹਨੂੰ ਹੀ ਇੰਜੋਏ ਕਰ ਰਿਹਾ ਜਿਵੇਂ ਪਿੰਜਰੇ ਦੇ ਵਿੱਚ ਤੋਤਾ ਜਿਹੜਾ ਉਹ ਚੂਰੀ ਨੂੰ ਦੇਖ ਕੇ ਕਹਿੰਦਾ ਵਾਹ 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 ਪਿੰਜਰਾ ਸੋਨੇ ਦਾ, ਮੌਜਾਂ ਲੱਗੀਆਂ। He claimed that his own Karampa sect was torn into rival factions and interests. In addition, pressures were brought to bear on him to play a political role against his wish. ਉਹਨੂੰ ਉਹ ਯੂਜ਼ ਕਰਨਾ ਚਾਹੁੰਦੇ, ਦਲਾਈ ਲਾਮਾ ਦਾ ਯੂਜ਼ ਹੋਇਆ, ਕਰੰਪਾ ਨੂੰ ਜਿਹੜਾ ਉਹਨੇ ਕਿਹਾ ਜੀ ਅਗੇਂਸਟ ਮਾਈ ਵਿਸ਼ ਮੈਨੂੰ ਯੂਜ਼ ਕੀਤਾ ਜਾ ਰਿਹਾ ਸੀ। He confessed to his inability to meet the obligation of the Karampa title as he never had any high qualities and realizations of being the 17th Karampa and hence he desired to give up and live an ordinary life। ਉਹਨੇ ਕਿਹਾ ਜੀ ਮੇਰਾ ਖਹਿੜਾ ਛੱਡੋ, ਮੈਂ ਕਿਸੇ ਦਾ ਚਮਚਾ ਬਣ ਕੇ ਕਿਸੇ ਦਾ ਕਾਰਡ ਨਹੀਂ ਪਲੇ ਕਰਨਾ, ਮੈਨੂੰ ਹੁਣ ਕਰਨ ਦਿਓ, ਵਿਆਹ ਕਰਨ ਦਿਓ, ਆਮ ਮੈਨੂੰ ਜ਼ਿੰਦਗੀ ਜੀਣ ਦਿਓ, ਮੈਂ ਬਾਜ ਆਇਆ ਇਹ ਲਾਮਿਆਂ ਲੂਮਿਆਂ ਤੋਂ। The fact that he had to webcast on his troubled life from the US set the alarm bells ringing। ਹੁਣ ਇੱਥੋਂ ਜਦੋਂ ਉਹਨੇ ਭੇਜਿਆ ਤਾਂ ਐਨ ਖਤਰੇ ਦੀਆਂ ਘੰਟੀਆਂ ਵੱਜ ਰਹੀਆਂ। Initially, the Karampa cited his concurrent medical problem as reason for his prolonged stay and denied any insidious plan। ਵੀ ਪਹਿਲਾਂ ਉਹਨੇ ਕਿਹਾ ਜੀ ਮੇਰੀ ਸਿਹਤ ਹੀ ਠੀਕ ਨਹੀਂ ਹੈ, ਹੋਰ ਕੋਈ ਨਹੀਂ। ਪਰ ਹੁਣ ਜਦੋਂ ਦਾ ਵੀਡੀਓ ਮੈਸੇਜ ਆਇਆ ਕਿ ਜੀ ਮੈਂ ਤਾਂ ਪ੍ਰਿਜ਼ਨਰ ਸੀ ਔਰ ਮੈਂ ਹੁਣ ਆਰਡੀਨਰੀ ਲਾਈਫ ਜਿਉਣਾ ਚਾਹੁੰਦਾ। The Karampa's escape and confession comes at a critical juncture on the heels of Xi Jinping becoming the lifetime president, the declining interest on the Tibetan issue in the Western world as well as in India and the aging of the Dalai Lama। ਉਹਨੇ ਕਿਹਾ ਜੀ ਇਹ ਜਿਹੜਾ ਸਾਰਾ ਕੁਝ ਬਣ ਰਿਹਾ ਹੈ, ਇੱਕ ਪਾਸੇ ਤਾਂ ਚਾਈਨਾ ਬਹੁਤ ਸਟਰੋਂਗ ਹੋਇਆ, ਸ਼ੀ ਜਿਨਪਿੰਗ ਜਿਹੜਾ ਉਹ ਆਪਣੀ ਉਮਰ ਭਰ ਲਈ ਉਹਨਾਂ ਦੇ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਕਰਕੇ ਪਾਰਟੀ ਦੇ ਉਹ ਪ੍ਰੈਜ਼ੀਡੈਂਟ ਬਣ ਗਏ। ਦਲਾਈ ਲਾਮੇ 'ਚ ਵੀ ਅਮਰੀਕਾ ਦਾ ਕੋਈ ਇੰਟਰਸਟ ਨਹੀਂ ਰਿਹਾ ਕਿਉਂਕਿ ਟਰੰਪ ਦਾ ਕੋਈ ਇੰਟਰਸਟ ਨਹੀਂ ਹੈ ਔਰ ਐਡਮਿਨਿਸਟ੍ਰੇਸ਼ਨ ਦਾ ਪਹਿਲਾਂ ਹੀ ਨਹੀਂ ਸੀ। ਔਰ ਉਹਨੇ ਕਿਹਾ ਜੀ ਇੰਡੀਆ ਨੂੰ ਵੀ ਲੱਗਦਾ ਹੈ ਵੀ ਚਾਈਨਾ ਬਹੁਤ ਪਾਵਰਫੁਲ ਹੈ, ਹੁਣ ਤਿੱਬਤਨ ਕਾਰਡ ਤਾਂ ਇਹ ਚੱਲਣਾ ਨਹੀਂ ਹੈ। ਇਸ ਸਾਰੇ 'ਚੋਂ ਹੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦਲਾਈ ਲਾਮਾ ਵੈਸੇ ਹੀ ਬੁੱਢਾ ਹੋ ਰਿਹਾ। ਤਾਂ ਇਹਨੇ ਕਿਹਾ ਦਾ ਕਰੰਪਾ ਸ਼ੇਅਰਡ ਹਿਜ਼ ਫੀਲਿੰਗ with humility and honesty, yet he was not clear about what he intended to do in the future except for subtle hints। ਉਹਨੇ ਕਿਹਾ ਜੀ ਗੁੱਜੇ ਉਹ ਤੇ ਇਸ਼ਾਰੇ ਦੇ ਰਿਹਾ ਪਰ ਕਰੇਗਾ ਕਿ ਇਹ ਅਜੇ ਤੱਕ ਨਹੀਂ। ਫਸਟ ਹੀ ਫੀਅਰਸ ਹੀ ਮੇ ਨਾਟ ਗੈਟ ਅ ਫੇਅਰ ਡੀਲ ਇਫ ਹੀ ਰਿਟਰਨਸ ਟੂ ਇੰਡੀਆ ਇਨ ਟਰਮਸ ਆਫ ਮੂਵਮੈਂਟ। ਉਹਨੇ ਕਿਹਾ ਜੀ ਮੈਂ ਜੇ ਹੁਣ ਭਾਰਤ ਵਾਪਸ ਗਿਆ ਹੈ ਤੇ ਮੇਰੀ ਤਾਂ ਪਹਿਲਾਂ ਹੀ ਮੈਨੂੰ ਕੈਦੀ ਬਣਾਇਆ ਹੋਇਆ ਸੀ, ਹੁਣ ਮੈਨੂੰ ਜਿਹੜਾ ਬਿਲਕੁਲ ਹੀ ਨਹੀਂ ਨਿਕਲ। ਸੈਕੰਡ ਹੀ ਵਿਲ ਹੈਵ ਟੂ confront stiff competition from a rival Karampa। Third sources say he was disappointed over multiple hindrances to get suitable land for his to Surfu headquarters in India। ਵੀ ਉਹਨੂੰ ਉਹ ਥਾਂ ਵੀ ਨਹੀਂ ਸੀ ਦੇ ਰਹੇ। ਉਹਦੇ 'ਚ ਉਹਨੇ ਬੈਨ ਉਹਦੇ ਤੇ ਲਾਇਆ ਸੀ ਰਮਟੈਕ ਤੇ। ਫਿਰ ਉਹਨਾਂ ਨੇ ਕਿਹਾ ਕਿ ਜੀ ਉਹਨੂੰ ਇੰਡੀਆ ਨੇ ਕਿਹਾ ਜੀ ਤੁਹਾਨੂੰ ਅਸੀਂ ਉੱਥੇ ਦਵਾਰਕਾ ਨਵੀਂ ਦੇ ਨੇੜੇ ਜਿਹੜੀ ਹੈ 22 ਕਰੋੜ ਰੁਪਈਆ 1 ਏਕੜ ਦੇ ਹਿਸਾਬ ਨਾਲ ਤੁਹਾਨੂੰ ਜ਼ਮੀਨ ਦੇ ਦਿੰਦੇ। ਸੋ ਜ਼ਾਹਿਰ ਹੈ ਵੀ ਉਹਨੇ ਕੈਦੀ ਦੀ ਤਰ੍ਹਾਂ ਮਹਿਸੂਸ ਕੀਤਾ ਔਰ ਇੰਡੀਅਨਸ ਉਹਨੂੰ ਚਾਈਨਾ ਦੇ ਖਿਲਾਫ ਵਰਤਣਾ ਚਾਹੁੰਦੇ ਸੀ। ਅਗੇਂਸਟ ਆਲ ਥੀਸ ਆਰਡਰ ਦਾ ਕਰੰਪਾ ਮਾਈਟ ਬੀ ਵੇਇੰਗ ਦਾ ਆਪਸ਼ਨ ਆਫ ਸੀਕਿੰਗ ਅਸਾਈਲਮ ਇਨ US ਸੋ ਹੀ ਕੁਡ ਟਰੈਵਲ ਫ੍ਰੀਲੀ ਟੂ ਚਾਈਨਾ ਐਂਡ ਐਲਸਵੇਅਰ। ਉਹਨੇ ਕਿਹਾ ਜੀ ਉਹ ਇੱਥੇ ਅਸਾਈਲਮ ਲਏਗਾ ਜੀ ਔਰ ਉਹ ਚਾਈਨਾ ਦੇ ਟਰੈਵਲ ਕਰਨਾ ਚਾਹੁੰਦਾ ਜਿੱਥੇ ਹੈ ਵੀ ਚਾਈਨਾ ਉਹਦਾ ਮੁਲਕ ਹੈ। ਸੋ ਮਤਲਬ ਇਹ ਹੈ ਕਿ ਇਸ ਸਾਰੇ ਚੋਂ ਇਹ ਗੱਲ ਬੜੀ ਕਲੀਅਰਲੀ ਨਿਕਲਦੀ ਹੈ ਕਿ ਵੀ ਐਨੀ ਹਾਊ ਹੀ ਵੁੱਡ ਰਾਦਰ ਪਲੇ ਵੇਟਿੰਗ ਗੇਮ ਫਰਮ ਆਊਟਸਾਈਡ ਵੇਅਰ ਹੀ ਹੈਜ਼ ਅ ਲਾਰਜ ਆਡੀਅੰਸ ਵਿਦ ਹਿਊਜ ਨੈਟਵਰਕ ਆਫ ਫਾਲੋਅਰਸ ਟੂ ਬੀ ਸ਼ੋਰ ਹਿਜ਼ ਐਸਕੇਪ ਪ੍ਰੋਵਾਈਡਸ ਪ੍ਰੋਪੇਗੈਂਡਾ ਫਾਡਰ ਟੂ ਚਾਈਨਾ। ਲੁੱਕ ਵਟ ਇੰਡੀਆ ਡਸ ਟੂ ਤਿਬਤਨ ਲਾਮਾਸ। ਸੋ ਇਹ ਵੱਡੀ ਫੇਲਿਅਰ ਹੈ। ਉਹਨਾਂ ਨੇ ਕਿਹਾ ਜੀ ਉਹ ਜਿਵੇਂ ਭੱਜਿਆ ਔਰ ਜਿਵੇਂ ਉਹਨੇ ਇੰਡੀਆ ਬਾਰੇ ਕਿਹਾ ਇਹ ਵੀ ਚਾਈਨਾ ਦੇ ਹੱਕ 'ਚ ਹੈ ਕਿ ਚਾਈਨਾ ਹੁਣ ਕਹੇਗਾ ਕਿ ਦੇਖ ਲਓ ਤਿਬਤਨਸ ਦੇ ਨਾਲ ਉਹ ਕੀ ਕਰਦੇ ਨੇ। ਹੁਣ ਕਹਿਣਗੇ ਜੀ ਅਸੀਂ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਹੈ, ਫਰੀडम ਸਾਰੇ ਕੈਦੀ ਬਣਾਏ ਔਰ ਇਹ ਜਿਹੜਾ ਉਹ ਆਪਣੇ ਵਾਪਸ ਜਿਹੜੀ ਉਹਦੀ ਮੋਨੈਸਟਰੀ ਸੀ। ਇਫ ਦਾ ਰਿਊਮਰਸ ਆਰ ਟੂ ਬੀ ਬਿਲੀਵਡ ਕਰੰਪਾ ਮੇ ਆਲਸੋ ਆਪਟ ਫॉर ਰਿਟਰਨਿੰਗ ਟੂ ਸੁਰਫੂ ਮੋਨੈਸਟਰੀ। ਲਾਸਟ ਈਅਰ ਹੀ ਟਾਕਡ ਅਬਾਊਟ ਹਿਜ਼ ਡਿਜ਼ਾਇਰ ਟੂ ਵਿਜ਼ਿਟ ਤਿੱਬਤ ਟੂ ਮੀਟ ਹਿਜ਼ ਪੇਰੈਂਟਸ। ਕਿਹਾ ਜੀ ਮੈਂ ਮਾਪਿਆਂ ਨੂੰ ਮਿਲਣਾ। ਸੋ ਮਤਲਬ ਇਹ ਹੈ ਵੀ ਉਹ ਵਾਪਸ ਚਾਈਨਾ ਇੰਡੀਆ ਦੀ ਕੈਦ ਚੋਂ ਨਿਕਲ ਗਿਆ ਚਾਈਨਾ ਦੇ ਨਾਲ। ਇਸ ਸਾਰੇ ਦਾ ਜਿਹੜਾ all in all there is little possibility of Karampa returning to India. The assumption that high Tibetan lamas offer a degree of strategic depth to India in the Tibetan plateau vis-a-vis China is misplaced. On the contrary, the Chinese may already be acquiring a reverse strategic depth in India। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਸੀ ਜੇ ਉਹਦੇ ਰਾਹੀਂ ਅਸੀਂ ਚੀਨ ਤੱਕ ਪਹੁੰਚ ਕਰ ਲਈ, ਦੂਜਾ
ਉਹ ਕਹਿੰਦਾ ਪਾਸਾ ਪੁੱਠਾ ਪੈ ਗਿਆ। ਇਹ ਡਿਪਲੋਮੈਟ ਕਹਿ ਰਿਹਾ ਕਿ ਵੀ ਕਿਵੇਂ ਇਹ ਸਾਰੀ ਪਾਲਿਸੀ, ਇਹਦੇ ਉਲਟ ਜਿਹੜਾ ਚਾਈਨਾ ਹੈ ਉਸ ਦਾ ਹੱਥ ਹੁਣ ਉੱਤੇ ਹੈ। ਔਰ ਇਸ ਸਾਰੇ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਚੋਂ ਇੰਡੀਆ ਜਿਹੜਾ ਐਜ਼ ਸੱਚ ਅਨਡਿਊ ਕੀਨਨੈਸ ਫॉर ਇੰਡੀਆ ਟੂ ਸੀਕ ਹਾਈ ਸਟੇਕ ਬਿਡਿੰਗ ਫॉर द ਤਿਬਤਨ ਲਾਮਾਜ਼ ਵਿਲ ਰਿਮੇਨ ਇਨ ਐਕਸਰਸਾਈਜ਼ ਇਨ ਫਿਊਟਿਲਿਟੀ, ਕਿ ਇਹ ਜਿਹੜਾ ਲਾਮਿਆਂ ਲੂਮਿਆਂ ਨੂੰ ਬਿਲਟ ਕਰਕੇ ਇੰਡੀਆ ਸਮਝਦਾ ਸੀ ਕਿ ਵੀ ਇਹ ਚਾਈਨਾ ਦੇ ਅਗੇਂਸਟ ਇਹ ਕਰ ਸਕਦਾ। ਸੋ ਹਰ ਫਰੰਟ ਤੇ ਚਾਈਨਾ ਦੇ ਮੈਂ ਇਸ ਲਈ ਡਿਟੇਲ ਡਿਸਕਸ ਕੀਤਾ ਹੈ। ਤਿੱਬਤ ਕਾਰਡ ਬਹੁਤ ਵੱਡਾ ਕਾਰਡ ਸੀ ਇੰਡੀਆ ਦੇ ਹੱਥ 'ਚ, ਉੱਥੇ ਦਲਾਈ ਲਾਮਾ ਬਿਠਾਇਆ ਹੋਇਆ ਹੈ, ਗਵਰਨਮੈਂਟ ਇਨ ਐਗਜ਼ਾਈਲ ਹੈ, ਅਗਲਾ ਵੀ ਲੈ ਆਂਦਾ ਸੀ 18 ਸਾਲ ਤੋਂ ਬਿਠਾਇਆ ਸੀ, ਉਹ ਨਿਕਲ ਆਇਆ ਉੱਥੋਂ, ਕਹਿੰਦਾ ਵੀ ਮੈਂ ਉੱਥੇ ਕੈਦੀ ਬਣ ਕੇ ਨਹੀਂ ਰਹਿਣਾ। ਸੋ ਕੁੱਲ ਮਿਲਾ ਕੇ ਈਵਨ ਜਿਹੜੀ ਸਾਰੀ ਇੰਡੀਆ ਦੀ ਡੋਕਲਾਮ ਦਾ ਅਸੀਂ ਜ਼ਿਕਰ ਕਰ ਹੀ ਲਿਆ। ਸੋ ਇਹ ਜਿਹੜਾ ਸਾਰਾ ਹਾਲ ਹੈ ਹੁਣ ਇਸ ਨੂੰ ਗਾਲਬ ਦੇ ਸ਼ੇਅਰ 'ਚ ਕਹੀਏ, ਇਹਨੂੰ ਕਿਸੇ ਹੋਰ ਦੇ ਕਹੀਏ, ਪਰ ਇਹ ਗੱਲ ਇਹ ਦਰਸਾਉਂਦਾ ਹੈ ਕਿ ਭਾਈ ਅਲਟੀਮੇਟਲੀ ਤੁਸੀਂ ਕਿੰਨੀ ਕੁ ਦੇਰ ਜਿਹੜੇ ਦੂਸਰਿਆਂ ਦੇ ਵਿਹੜੇ 'ਚ ਜਿਹੜੀ ਹੈ ਬਲਦੀ ਅੱਗ ਨੂੰ ਜਾਂ ਲੱਗੀ ਅੱਗ ਨੂੰ ਬਸੰਤਰ ਕਹੋਗੇ, ਪਰ ਫਿਰ ਅਲਟੀਮੇਟਲੀ ਉਹੀ ਜਦੋਂ ਤੁਹਾਡੇ ਲੱਗਦੀ ਹੈ ਤੇ ਫਿਰ ਉਹਨੂੰ ਤੁਹਾਨੂੰ ਅੱਗ ਹੀ ਕਹਿਣਾ ਪੈਂਦਾ। ਸੋ ਬਿਹਤਰ ਹੈ ਕਿ ਤੁਖਨੀ ਨਾ ਦਿਓ, ਦੂਸਰਿਆਂ 'ਚ ਇੰਟਰਫੀਅਰ ਨਾ ਕਰੋ ਔਰ ਗਿੱਦੜ ਵਾਂਗ ਬੱਗੀ ਅੱਖੀ ਨਾ ਮਰੋ। ਜੀ ਡਾਕਟਰ ਸਾਹਿਬ ਦੇ ਇਸ਼ੂ ਅਸੀਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।